ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਸਿਹਤ ਸੰਭਾਲ ਦਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ ਵੀਰਵਾਰ ਦਾ ਪ੍ਰੋਗਰਾਮ, ਜਿਸ ਦੇ ਵਿੱਚ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ ਘਰੇਲੂ ਨੁਸਖੇ, ਹੋਮ ਰੈਮਡੀਜ਼ ਦੇ ਬਾਰੇ। ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ। ਘਰੇਲੂ ਨੁਸਖੇ, ਹੋਮ ਰੈਮਡੀਜ਼ ਇਸ ਪ੍ਰੋਗਰਾਮ 'ਚ ਸਾਂਝੇ ਕੀਤੇ ਜਾਂਦੇ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਬੀਸਲਾ ਪਰਿਵਾਰ ਬੇਕਰਸਫੀਲਡ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸੁਰਿੰਦਰ ਸਿੰਘ ਕੰਗ ਬੇਕਰਸਫੀਲਡ, ਪਰਵਿੰਦਰ ਸਿੰਘ ਢਾਲੀਵਾਲ, ਬਲਵੰਤ ਮੰਗਟ ਓਹਾਇਓ, ਸੰਤ ਸਿੰਘ ਤੇ ਦੇਵਾ, ਕਰਨੈਲ ਸਿੰਘ ਰੰਧਾਵਾ ਟਰਲੌਕ, ਸਤਨਾਮ ਸਿੰਘ ਕਮਲਜੀਤ ਬੈਂਸ ਟਰਲੌਕ, ਸੁਰਿੰਦਰ ਕੌਰ ਸਿੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਯੂਨੀਵਰਸਿਟੀ, ਬਲਜੀਤ ਸਿੰਘ, ਹਰਦੀਪ ਕੌਰ ਧੌਂਸੀ ਸੈਕਰਾਮੈਂਟੋ, ਕੁਲਵੰਤ ਸਿੰਘ, ਨਵਿੰਦਰ ਕੌਰ ਬੋਥਲ ਵਾਸ਼ਿੰਗਟਨ, ਜੁਝਾਰ ਸਿੰਘ, ਸੁਰਿੰਦਰ ਕੌਰ ਗਿੱਲ ਐਲਗਰੋਵ, ਕਰਮਜੀਤ ਸਿੰਘ, ਸੁਰਿੰਦਰ ਕੌਰ ਲਿਵਿੰਗਸਟਨ, ਬਹਾਦਰ ਸਿੰਘ ਗਿੱਲ ਫਰੈਜ਼ਨੋ, ਹਰਮਿੰਦਰ ਸਿੰਘ ਫਰੈਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698 ਦੇ ਉੱਤੇ। ਤੇ ਆਓ ਗੱਲਬਾਤ ਕਰਦੇ ਹੁਣ ਜਗਵੀਰ ਜੀ ਦੇ ਨਾਲ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਸਾਰਿਆਂ ਤੋਂ ਪਹਿਲਾਂ ਅੱਜ ਗੱਲ ਕਰਦੇ ਹਾਂ ਜੀ, ਆਪਣੇ ਜਿਹੜੇ ਕਹਿੰਦੇ ਸੀਗੇ ਬੁੱਲਾਂ ਦੀ ਸਾਈਡ ਤੇ ਤਾਂ ਲੂਤ ਜੀ ਹੋਈ ਵੀ ਹੈਗੀ, ਖੁਰਕ ਜੀ ਰਹਿੰਦੀ ਹੈ ਉਹਨਾਂ ਦੇ। ਜੇ ਤੁਹਾਨੂੰ ਇੱਥੇ ਥੋੜਾ ਜਿਹਾ ਅੱਕ ਦਾ ਦੁੱਧ ਤੇ ਅੰਜੀਰ ਦਾ ਦੁੱਧ, ਦਰਖਤ ਹੁੰਦਾ ਹੈ ਨਾ, ਜੇ ਤੋੜਦੇ ਆ ਚਿੱਟਾ ਜਿਹਾ ਪਾਣੀ ਨਿਕਲਦਾ, ਉਹ ਦੋਵੇਂ ਬਰਾਬਰ ਮਿਕਸ ਕਰਕੇ ਤੁਸੀਂ ਉਹ ਲਗਾ ਸਕਦੇ ਇਹਦੇ ਉੱਤੇ। ਨਹੀਂ ਤਾਂ ਫਿਰ ਥੋੜਾ ਮਾਜੂ ਲੈਣਾ ਹੈਗਾ ਤੁਸੀਂ 6 ਗ੍ਰਾਮ, ਚੂਨਾ ਜਿਹੜਾ ਹੁੰਦਾ ਉਹ ਲੈਣਾ ਹੈਗਾ 9 ਗ੍ਰਾਮ। ਇਹਨਾਂ ਨੂੰ ਪੀ ਕੇ ਤੁਸੀਂ ਪਾਣੀ ਦਾ ਅੱਧਾ ਕੱਪ ਲੈ ਕੇ, ਚੀਨੀ ਕੱਪ ਉਹਦੇ ਵਿੱਚੋਂ ਇਹ ਪਾ ਦੇਣਾ ਹੈਗੇ। ਜਦ ਘੁਲ ਗਏ ਇਹ ਵਿੱਚ ਫਿਰ ਰੱਖ ਦੇ, ਘੋਲ ਚਮਚਾ ਜਿਹਾ ਫੇਰ ਲੈਣਾ ਉਹਦੇ ਵਿੱਚੋਂ। ਫਿਰ ਆਪੇ ਇਹ ਜਦ ਥੱਲੇ ਬਹਿ ਜਾਓਗੇ, ਇਹ ਭਾਰੀ ਜਿਹੜਾ ਹੁੰਦਾ ਚੂਨਾ ਭਾਰੀ ਹੁੰਦਾ, ਥੱਲੇ ਬਹਿ ਜਾਊਗਾ। ਘੰਟੇ ਕੁ ਬਾਅਦ ਤੁਸੀਂ ਜੇ ਨਿਤਰੇ ਪਾਣੀ ਉਹਦੇ ਵਿੱਚੋਂ ਪਹਿਲਾਂ ਤੁਸੀਂ ਆਉਂਦੇ ਚੰਗੀ ਤਰ੍ਹਾਂ ਫਟਕੜੀ ਦੇ ਪਾਣੀ ਨਾਲ, ਜਾਂ ਤਾਂ ਉਹ ਸਾਫ਼ ਜਿਹਾ ਕਰਕੇ ਜਾਂ ਕੱਪੜੇ ਨਾਲ ਸਾਫ਼ ਜਿਹਾ ਕਰਕੇ ਇਹ ਉੱਪਰ ਨਿਤਰਿਆ ਪਾਣੀ, ਜਾਂ ਤੁਸੀਂ ਰੂਈ ਦਾ ਫੰਬੇ ਨਾਲ ਜਾਂ ਕੋਈ ਇਸ ਤਰ੍ਹਾਂ ਇਹ ਲਗਾਓ, ਇਹਦੇ ਨਾਲ ਠੀਕ ਹੋ ਜਾਊਗਾ ਜੀ। ਜਾਂ ਫਿਰ ਤੁਸੀਂ ਨਿੰਮ ਦਾ ਤੇਲ ਲਗਾ ਸਕਦੇ ਹੈਗੇ, ਮੂੰਗਫਲੀ ਦਾ ਤੇਲ ਲਗਾ ਸਕਦੇ ਹੈਗੇ, ਇਹ ਵੀ ਸਕਿਨ ਦੀ ਬਿਮਾਰੀਆਂ ਨੂੰ ਠੀਕ ਕਰ ਦਿੰਦਾ। ਤੇ ਜਿਨ੍ਹਾਂ ਦੇ ਆਪਣੇ ਵੀ ਦਰਦ ਦੀ ਜਾਂ ਖਾਜ ਖੂਜੀ ਰਹਿੰਦੀ ਹੈ, ਉਹ ਆਪਣੇ ਜਿਹੜਾ ਔਲਿਆਂ ਦਾ ਉਹ ਯੂਜ਼ ਕਰੇ ਜੀ। ਤਿਰਫਲਾ ਪਾਊਡਰ ਲੈ ਲਿਆ ਕਰੇ, ਨਹੀਂ ਤਾਂ ਔਲਿਆਂ ਦਾ ਚੂਰਨ ਜਿਹੜਾ ਹੁੰਦਾ ਉਹ ਖਾਲੀ ਪੇਟ ਖਾਣਾ ਹੈਗਾ ਜੀ। ਫਿਰ ਗੁਲਕੰਦ ਖਾ ਸਕਦੇ ਹੈਗੇ, ਇਹ ਜਿਹੜੇ ਖੂਨ ਦੀ ਸਕਿਨ ਦੀ ਪ੍ਰੋਬਲਮਾਂ ਹੁੰਦੀਆਂ ਇਹਨੂੰ ਠੀਕ ਕਰ ਦਿੰਦਾ ਜੀ। ਚਾਹੇ ਤਿਰਫਲਾ ਪਾਊਡਰ ਲੈ ਲਓ, ਚਾਹੇ ਵਧੀਆ ਚੀਜ਼ ਹੈਗੀ। ਫਿਰ ਤੁਸੀਂ ਮੂੰਗਫਲੀ ਦਾ ਤੇਲ ਲਗਾ ਸਕਦੇ ਹੈਗੇ ਇਹਦੇ ਉੱਤੇ। ਨਹੀਂ ਤਾਂ ਆਪਣੇ ਹਰੀ ਮਿਰਚਾਂ ਜਿਹੜੀਆਂ ਹੁੰਦੀਆਂ 8 ਹਰੀਆਂ ਮਿਰਚਾਂ ਲੈ ਕੇ ਸਰੋਂ ਦੇ ਤੇਲ ਮੈਂ ਪਕਾ ਲੈਣੀ ਹੈਗੀ 100 ਗ੍ਰਾਮ ਸਰੋਂ ਦੇ ਤੇਲ ਦੇ ਵਿੱਚੋਂ, ਉਹ ਫਿਰ ਛਾਣ ਕੇ ਤੁਸੀਂ ਉਹ ਲਗਾ ਸਕਦੇ ਹੈਗੇ ਤੁਸੀਂ। ਫਿਰ ਮੁਰਲੀ ਦੇ ਪੱਤਿਆਂ ਦਾ ਰਸ ਕੱਢ ਕੇ ਤੁਸੀਂ ਲਗਾ ਸਕਦੇ ਹੈਗੇ। ਪਪੀਤੇ ਦਾ ਰਸ ਇਹ ਤੁਸੀਂ ਪੀਏ ਕਰੋ, ਪਪੀਤੇ ਦਾ ਰਸ ਇਹ ਵੀ ਚੰਗਾ ਰਹਿੰਦਾ ਜੀ। ਫਿਰ ਗਾਜਰਾਂ ਦਾ ਜੂਸ ਤੁਸੀਂ ਪੀ ਲਿਆ ਕਰੋ, ਇਹ ਸਾਰੀ ਸਕਿਨ ਦੀ ਪ੍ਰੋਬਲਮ ਵਾਸਤੇ ਠੀਕ ਰਹਿੰਦਾ ਹੈਗੇ। ਨਹੀਂ ਤਾਂ ਸਰੋਂ ਦੇ ਤੇਲ ਮਲ ਲਸਣ ਤੜ ਕੇ ਉਹ ਵੀ ਲਗਾ ਕੇ ਦੇਖ ਲਓ। ਕਰੇਲੇ ਦਾ ਰਸ ਤੁਸੀਂ ਲਗਾ ਸਕਦੇ ਹੈਗੇ, ਇਹ ਚੀਜ਼ਾਂ ਕਰਕੇ ਦੇਖ ਲਓ। ਜਿਹੜੇ ਕਹਿੰਦੇ ਸੀਗੇ ਕਿ ਟੌਂਸਲਾਂ ਵਾਸਤੇ, ਕਹਿੰਦੇ ਟੌਂਸਲ ਹੋਏ ਪਏ ਨੇ ਬੱਚੇ ਦੇ, ਉਹ ਪਾਈਨਐਪਲ ਦਾ ਜੂਸ ਪਿਲਾਓ ਜੀ, ਕੁੱਟ ਕਰਕੇ ਪਾਈਨਐਪਲ ਦਾ ਜੂਸ ਉਹ ਪੀਏ ਕਰੇ। ਫਿਰ ਜਿਹੜਾ ਲੋਬੀਆ ਹੁੰਦਾ, ਜਿਹਨੂੰ ਬਲੈਕ ਆਈ ਬੀਨਸ ਕਹਿੰਦੇ ਹੈਗੇ, ਲੋਬੀਆ, ਉਹ ਤੁਸੀਂ ਮੁੱਠੀ ਲੈ ਕੇ ਪਾਣੀ ਮਾ ਚੰਗੀ ਤਰ੍ਹਾਂ ਉਬਾਲ ਲਿਆ, ਜਦੋਂ ਗਲ ਗਈ ਪਾਣੀ ਥੋੜ੍ਹਾ ਜਿਹਾ ਜ਼ਿਆਦਾ ਪਾ ਲੈਣਾ। ਉਹ ਤੁਸੀਂ ਜਿਹੜਾ ਪਾਣੀ ਉਹ ਕੁੱਟ ਕਰਕੇ ਕੋਸਾ ਜਿਹਾ ਪਾਣੀ ਉਹ ਪੀਣਾ ਹੈਗਾ ਜੀ ਤੁਸੀਂ। ਅੱਛਾ, ਫਿਰ ਗੇਰੂ ਤੁਸੀਂ ਲੈਣਾ ਹੈਗਾ 2 ਗ੍ਰਾਮ, ਕਾਲੀ ਜੀਰੀ ਲੈਣੀ ਹੈਗੀ 3 ਗ੍ਰਾਮ। ਇਹਨਾਂ ਨੂੰ ਪੀਸ ਕੇ ਥੋੜ੍ਹੇ ਜਿਹੇ ਤੇਲ ਜਾਂ ਕੀਮਾ ਜਾਂ ਉਹ ਪਾਣੀ ਵਿੱਚ ਪਾ ਕੇ ਭਾਵੇਂ ਲੇਪ ਜਿਹਾ ਬਣਾ ਕੇ ਉਹ ਲਗਾਉਣਾ ਹੈਗਾ ਜੀ ਬਾਹਰਲੇ ਪਾਸੇ ਇਹਨਾਂ ਦੇ ਟੌਂਸਲਾਂ ਦੇ। ਫਿਰ ਆਪਣੇ ਤੁਸੀਂ ਘਿਓ ਗਰਮ ਕਰਕੇ ਥੋੜ੍ਹਾ ਜਿਹਾ ਉਹਦੇ ਵਿੱਚ ਮਸੇਂਦਾ ਨੂੰ ਪਾ ਕੇ ਉਹਦੀ ਬਾਹਰਲੇ ਪਾਸੇ ਇਹਦੀ ਮਾਲਿਸ਼ ਜੀ ਕਰਨੀ ਹੈਗੀ। ਫਿਰ ਆਪਣੇ ਗਾਜਰਾਂ ਦਾ ਜੂਸ ਤੁਸੀਂ ਆਪਣੇ ਪਿਲਾਇਆ ਕਰੋ ਜੀ ਬੱਚੇ ਨੂੰ। ਗਾਜਰਾਂ ਦਾ ਜੂਸ ਪਿਲਾਓ ਹੌਲੀ ਹੌਲੀ, ਉਹਦੇ ਨਾਲ ਵੀ ਆਪਣੇ ਟੌਂਸਲ ਠੀਕ ਹੋ ਜਾਂਦੇ। ਫਿਰ ਕੋਡ ਲੀਵਰ ਆਇਲ ਜਿਹੜਾ ਹੁੰਦਾ, ਕੋਡ ਲੀਵਰ ਆਇਲ, ਉਹ ਤੁਸੀਂ ਆਪਣੇ 1 ਕੈਪਸੂਲ ਜਾਂ ਬੱਚੇ ਨੂੰ ਦੇ ਦਿਆ, ਇਹਦੇ ਵੀ ਟੌਂਸਲਾਂ ਨੂੰ ਫਰਕ ਪਾ ਦਿੰਦਾ ਜੀ। ਫਿਰ ਤੁਸੀਂ ਆਪਣੇ ਅਨਾਰਸ ਜਿਹੜਾ ਹੁੰਦਾ ਪਾਈਨਐਪਲ ਜੂਸ ਉਹ ਪੀਣਾ ਹੈਗਾ। ਅੱਗੇ ਤੁਸੀਂ ਇਹਦੇ ਨਾਲ ਹੋਰ ਕਰ ਸਕਦੇ ਹੈਗੇ, ਫਟਕੜੀ ਦੇ ਪਾਣੀ ਮੈਂ ਪਾ ਕੇ ਗਰਾਰੇ ਕਰ ਸਕਦੇ ਹੈਗੇ। ਫਿਰ ਆਪਣੇ ਮਸਰ ਦੀ ਦਾਲ ਜਿਹੜੀ ਹੁੰਦੀ, ਇਹਨੂੰ ਪਾਣੀ ਮੈਂ ਉਬਾਲ ਕੇ ਇਹਨੂੰ ਪੀ ਕੇ ਕੋਸੀ ਉਹਨੇ ਇਹਦਾ ਬੰਨ ਕੇ ਇਹਦਾ ਉੱਪਰ ਤੇ ਪੱਟੀ ਜਾਂ ਲਗਾ ਕੇ ਉੱਪਰ ਤੇ ਪੱਟੀ ਬੰਨ ਦੇਵੇ, ਉਹਦੇ ਨਾਲ ਸੇਕ ਵੀ ਠੀਕ ਹੋ ਜਾਂਦਾ ਜੀ। ਨਹੀਂ ਤਾਂ ਆਪਣੇ ਨੀਲਾ ਥੋਥਾ ਤੁਸੀਂ ਲੈਣਾ ਹੈਗਾ 5 ਗ੍ਰਾਮ, ਫਟਕੜੀ ਲੈਣੀ ਹੈਗੀ 5 ਗ੍ਰਾਮ। ਇਹ ਜੇ ਨਿਆਣਾ 7-8 ਸਾਲ ਦੇ ਉੱਪਰ ਹੈ ਤਾਂ ਯੂਜ਼ ਕਰਨਾ ਜੀ ਇਹ, ਜਾਂ 10 ਸਾਲ ਦਾ ਵੀ ਜਿਹੜਾ ਆਪਣੇ ਆਪ ਸਮਝ ਸਕੇ।
ਇਹ ਲੈ ਕੇ ਤੁਸੀਂ ਵਿੱਚੋਂ ਪੀ ਲੈਣਾ ਹੈਗਾ ਦੋਵੇਂ ਚੀਜ਼ਾਂ ਇਹ ਇਸ ਤਰ੍ਹਾਂ। ਤੇ ਗਲੀਸਰੀਨ ਲਈ ਹੈ 25 ਗ੍ਰਾਮ। ਇਹਨਾਂ ਨੂੰ ਵਿੱਚੋਂ ਇਹਦੇ ਮਿਕਸ ਕਰ ਲੈਣਾ, ਗਲੀਸਰੀਨ ਦੇ ਵਿੱਚ ਮਿਕਸ ਕਰ ਲੈਣਾ ਹੈਗਾ। ਫਿਰ ਜਿਹੜਾ ਲੰਬਾ ਕਿਊ ਟਿਪ ਹੁੰਦਾ ਵੱਡਾ 6 ਇੰਚ ਦਾ ਨੱਕਾ ਜਾ, ਉਹਨੂੰ ਭਿਓ ਕੇ ਤੁਸੀਂ ਮੂੰਹ ਆ ਕਰਕੇ ਨਿਆਣੇ ਨੂੰ ਕਹਿਣਾ ਖੋਲ ਦੇ, ਤਾਂ ਤੁਹਾਨੂੰ ਦਿਖਣ ਲੱਗ ਜਾਂਦੇ ਟੌਂਸਲ ਜਿਹੜੇ ਹੁੰਦੇ। ਉਹ ਤੁਸੀਂ ਆਪ ਉਹਦੇ ਨਾਲ ਲਗਾ ਦੇਣਾ ਹੈਗਾ ਟੌਂਸਲਾਂ ਦੇ ਉੱਤੇ। ਫਿਰ ਪਾਣੀ ਜਿਹੜਾ ਹੋਊਗਾ ਉਹਦਾ ਬਾਹਰ ਕੱਢਣਾ ਹੈਗਾ ਜੀ, ਅੰਦਰ ਨਹੀਂ ਲਗਾਉਣਾ ਪਾਣੀ। ਇਹ ਥੋੜ੍ਹਾ ਜਿਹਾ ਖਿਆਲ ਰੱਖਣਾ ਹੈ। ਜੇ ਇਹਦੇ ਵਿੱਚੋਂ ਤੁਸੀਂ ਇਹ ਕਰਕੇ ਦੇਖ ਲਓ, ਠੀਕ ਰਹੂਗਾ ਤੁਹਾਨੂੰ। ਇਹ ਗਾਜਰਾਂ ਦਾ ਜੂਸ ਤੇ ਕੋਲੀਫਲਾਵਰ ਦੇ ਚਲੋ, ਇਹ ਵੀ ਠੀਕ ਹੈ। ਨਹੀਂ ਤਾਂ ਥੋੜ੍ਹਾ ਜਿਹਾ ਮੇਥੀ ਤੇ ਥੋੜ੍ਹਾ ਜਿਹਾ ਧਨੀਆ ਕਣਕ ਦੇ ਆਟੇ ਦੇ ਵਿੱਚੋਂ ਮਿਲਾ ਕੇ ਥੋੜ੍ਹਾ ਜਿਹਾ ਤੇਲ ਪਾ ਕੇ ਉਹ ਭੁੰਨ ਦੇਵੇ, ਥੋੜ੍ਹਾ ਸਕੜਾ ਜਿਹਾ ਬਣ ਜਾਂਦਾ ਹੁੰਦਾ। ਉਹ ਕਰਕੇ ਉਹ ਵੀ ਤੁਸੀਂ ਆਪਣੇ ਬੰਨ੍ਹ ਸਕਦੇ ਹੈਗੇ ਟੌਂਸਲਾਂ ਦੇ ਉੱਤੇ। ਜਿਹੜੇ ਸਿਆਟਿਕਾ ਪੇਨ ਵਾਸਤੇ ਪੁੱਛਦੇ ਸੀਗੇ, ਸਿਆਟਿਕਾ ਪੇਨ ਵਾਲਿਆਂ ਨੂੰ ਥੋੜ੍ਹਾ ਜਿਹਾ ਆਪਣੇ ਰੈਸਟ ਦੀ ਲੋੜ ਰਹਿੰਦੀ ਹੈ ਜੀ। ਥੋੜ੍ਹਾ ਜਿਹਾ ਜਾਂ ਸਿਆਟਿਕਾ ਪੇਨ ਹੁੰਦੀ, ਥੋੜ੍ਹਾ ਹਫ਼ਤੇ ਦੀ ਛੁੱਟੀਆਂ ਲੈ ਕੇ ਰੈਸਟ ਕਰੋ। ਥੋੜ੍ਹਾ ਜਿਹਾ ਜਿਹੜੀ ਖਿਚਾਓ ਜਾ ਜਾਂਦਾ ਨਾੜੀ ਦੇ ਉੱਤੇ, ਉਹ ਥੋੜ੍ਹਾ ਠੀਕ ਹੋ ਜਾਊਗਾ। ਫਿਰ ਮਾਹਰ ਨਾਰਾਇਣੀ ਤੇਲ ਦੀ ਇਹਦੇ ਉੱਤੇ ਮਾਲਿਸ਼ ਕਰਨੀ ਹੈਗੀ। ਜਾਂ ਫਿਰ ਤੁਸੀਂ ਆਪਣੇ ਜਿਹੜਾ ਆਪਣੇ ਹੁੰਦਾ ਅਜਵਾਇਨ, ਇਹ ਤੁਸੀਂ ਆਪਣੇ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ, ਇਹ ਤੁਸੀਂ ਖਾ ਸਕਦੇ ਹੈਗੇ। ਫਿਰ ਨਹੀਂ ਤਾਂ ਸਰੋਂ ਦੇ ਤੇਲ ਦੇ ਵਿੱਚੋਂ ਅੱਧਾ ਸਾਨੂੰ ਸਾੜ ਕੇ ਥੋੜ੍ਹੀ ਅਜਵਾਇਨ ਪਾ ਕੇ ਉਹ ਸਾੜ ਲਓ ਅਤੇ ਆਪਣੇ ਉਹ ਤੇਲ ਦੀ ਤੁਸੀਂ ਮਾਲਿਸ਼ ਕਰ ਸਕਦੇ ਹੈਗੇ। ਫਿਰ ਤੁਸੀਂ ਇਹਦੇ ਵਿੱਚ ਮਹਾਯੋਗ ਰਾਜ ਗੁਗਲ ਇਹਦੀਆਂ ਗੋਲੀਆਂ ਤੁਸੀਂ ਆਪਣੇ ਲੈ ਲਓ। ਉਹ ਤੁਸੀਂ 2 ਗੋਲੀਆਂ ਸਵੇਰ ਨੂੰ, 2 ਸ਼ਾਮ ਨੂੰ। ਜੇ ਨਹੀਂ ਇਹ ਮਿਲਦੀਆਂ ਤਾਂ ਇਕੱਲੇ ਯੋਗ ਰਾਜ ਗੁਗਲ ਦੀਆਂ ਗੋਲੀਆਂ ਉਹ ਤੁਸੀਂ ਲੈ ਸਕਦੇ ਹੈਗੇ। ਫਿਰ ਜਿਹੜੀ ਮੇਥੀ ਹੁੰਦੀ ਆ ਉਹਨੂੰ ਪੀ ਕੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਗਰਮ ਪਾਣੀ ਨਾਲ, ਇਹ ਤੁਸੀਂ ਆਪਣੇ ਲੈ ਲਿਆ ਕਰੋ। ਫਿਰ ਜੇ ਤੁਹਾਨੂੰ ਇੱਥੇ ਅਰੇਂਡ ਦੇ ਬੀਜ ਮਿਲ ਜਾਵੇ, ਥੋੜ੍ਹੇ ਜਿਹੇ ਅਰੇਂਡ ਦੇ ਬੀਜ, ਉਹ ਤੁਸੀਂ ਅੱਧਾ ਕੁ ਚਮਚਾ ਆਪਣੇ ਕੋਸੇ ਦੁੱਧ ਨਾਲ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਇਹਦੇ ਉੱਤੇ ਤਾਰਪੀਨ ਦੇ ਤੇਲ ਦੀ ਤੁਸੀਂ ਮਾਲਿਸ਼ ਕਰ ਸਕਦੇ ਹੈਗੇ। ਇਹਦੇ ਉੱਤੇ ਜਿੱਥੇ ਦਰਦ ਹੁੰਦਾ ਤਾਰਪੀਨ ਤੇਲ ਦੀ ਮਾਲਿਸ਼ ਕਰ ਲਓ, ਉਹਦੇ ਨਾਲ ਵੀ ਆਪਣੇ ਠੀਕ ਹੋ ਜਾਂਦਾ ਜੀ। ਫਿਰ ਆਪਣੇ ਪਪੀਤੇ ਦੇ ਰਸ ਦੇ ਵਿੱਚ ਥੋੜ੍ਹਾ ਜਿਹਾ ਆਪਣੇ ਕਰੇਲੇ ਦਾ ਰਸ ਇਹ ਮਿਲਾ ਕੇ ਤੁਸੀਂ ਆਪਣੇ ਖਾ ਸਕਦੇ ਹੈਗੇ। ਇਹਦੀ ਦਵਾਈ ਤੁਸੀਂ ਜੇ ਬਣਾਉਣੀ ਹੈਗੀ, ਇਹਦੇ ਵਿੱਚੋਂ ਲੈਣੀ ਹੈਗੀ ਸੁੰਡ, ਤ੍ਰਿਫਲਾ ਚੂਰਨ, ਬਾਇਬਡਿੰਗ, ਕਾਲੀ ਮਿਰਚਾਂ, ਅਨਾਰ ਦੇ ਸੁੱਕੇ ਵਿੱਚ ਛਿਲਕੇ, ਸੇਂਦਾ ਨੂਨ, ਇਹ ਸਾਰੀਆਂ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ ਤੁਸੀਂ। ਇਹਨਾਂ ਨੂੰ ਪੀ ਕੁੱਟ ਕੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਕੋਸੇ ਦੁੱਧ ਨਾਲ ਤੁਸੀਂ ਲੈ ਲਓ। ਇਹ ਵੀ ਬਹੁਤ ਵਧੀਆ ਚੀਜ਼ ਹੋਊਗੀ ਸਿਆਟਿਕਾ ਪੇਨ ਵਾਸਤੇ ਤੁਹਾਨੂੰ। ਫਿਰ ਤਾਂ ਆਪਣੇ ਨਹੀਂ ਤਾਂ ਰਾਈ ਦੇ ਪੇਸਟ ਬਣਾ ਕੇ ਲਗਾ ਲਓ ਤੁਸੀਂ, ਉਹ ਵੀ ਆਪਣੇ ਠੀਕ ਰਹੂਗਾ। ਫਿਰ ਜਿਹੜੇ ਆਪਣੇ ਔਰੰਜ ਖਾਂਦੇ ਆਪਾਂ, ਉਹਦੇ 8 ਬੀਜ ਲੈਣੇ ਹੈਗੇ, ਬੀਜਾਂ ਵਾਲੇ ਔਰੰਜ। ਉਹ 1 ਕੱਪ ਦੁੱਧ ਉਬਾਲਣੇ ਹੈਗੇ। ਉਬਾਲ ਕੇ ਉਹਦੇ ਵਿੱਚ 1 ਚਮਚਾ ਅਦਰਕ ਦਾ ਜੂਸ ਪਾਉਣਾ ਹੈਗਾ ਅਤੇ ਅੱਧਾ ਚਮਚਾ ਦੇਸੀ ਘੀ, ਇਹ ਮਿਕਸ ਕਰਕੇ ਇਹ ਤੁਸੀਂ ਆਪਣੇ ਪੀ ਸਕਦੇ ਹੈਗੇ। ਇਹਦੇ ਵਿੱਚੋਂ ਅੱਗੇ ਚੱਲਦੇ ਹੈਗੇ ਜੀ। ਜਿਹੜੇ ਕਹਿੰਦੇ ਸੀਗੇ ਆਪਣੇ ਪੈਰਾਂ ਦੇ ਉੱਤੇ ਸੋਜ ਜੀ ਹੈਗੀ, ਗਿੱਟਿਆਂ 'ਤੇ, ਆਪਣੇ ਪੈਰਾਂ 'ਤੇ ਜਾਂ ਪਿੰਜਣੀ 'ਤੇ ਇਹ ਸੁੱਜੇ ਹੋਏ ਹੈਗੇ, ਉਹ ਆਪਣੇ ਜਿਸ ਤਰ੍ਹਾਂ ਪਹਿਲਾਂ ਦੱਸਿਆ ਹੈਗਾ ਤਾਰਪੀਨ ਦੇ ਤੇਲ ਦੀ ਉਹਦੀ ਮਾਲਿਸ਼ ਕਰ ਸਕਦੇ ਹੈਗੇ ਤੁਸੀਂ। 1 ਚਮਚਾ ਤੁਸੀਂ ਸੁੰਡ ਦਾ ਚਾਹੇ ਤਾਂ ਕੋਸੇ ਦੁੱਧ ਨਾਲ ਲੈ ਲਓ, ਚਾਹੇ ਕੋਸੇ ਪਾਣੀ ਨਾਲ ਲੈ ਲਓ। ਫਿਰ ਹਲਦੀ ਅਤੇ ਫਟਕੜੀ ਬਰਾਬਰ ਲੈ ਕੇ ਇਹਨੂੰ ਚਾਹੇ ਤਾਂ ਪਾਣੀ ਜਿਹਾ ਪਾ ਕੇ, ਚਾਹੇ ਘੀ ਪਾ ਕੇ ਇਹਦਾ ਪੇਸਟ ਜਿਹਾ ਬਣਾ ਕੇ ਉਹਦੀ ਮਾਲਿਸ਼ ਕਰਨੀ ਹੈਗੀ ਤੁਸੀਂ। ਨਹੀਂ ਤਿਲਾਂ ਦੇ ਤੇਲ ਦੇ ਵਿੱਚੋਂ ਸੁੰਡ ਪਾ ਕੇ ਥੋੜ੍ਹਾ ਜਿਹਾ ਕੋਸਾ ਜਿਹਾ ਕਰਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ। ਜਿਹੜੇ ਕਹਿੰਦੇ ਹੈਗੇ ਦੰਦਾਂ ਦੇ ਵਿੱਚੋਂ ਇਨਫੈਕਸ਼ਨ ਹੈਗੀ ਜਾਂ ਦੰਦ ਦੁਖਦਾ ਹੈਗਾ, ਉਹ ਕੱਚਾ ਜਿਹੜਾ ਪਿਆਜ਼ ਹੁੰਦਾ ਜੀ ਉਹੀ ਆਪਣੇ ਚੱਬ ਕੇ ਥੁੱਕੀ ਜਾਵੇਂ ਬਾਹਰ, ਉਹਦੇ ਨਾਲ ਇਹ ਫਰਕ ਪੈ ਜਾਂਦਾ ਜੀ। ਜਾਂ ਫਿਰ ਤੁਸੀਂ ਭੁੰਨਿਆ ਵਾ ਜੀਰਾ ਜਿਹੜਾ ਹੁੰਦਾ ਇਹ ਅਤੇ 1 ਚਮਚਾ ਸੇਂਦਾ ਨੂਨ ਦਾ, 1 ਚਮਚਾ ਜੀਰੇ ਦਾ, ਇਹਨਾਂ ਨੂੰ ਬਰੀਕ ਪੀਸ ਕਰਕੇ ਮਸੋੜਿਆਂ ਦੇ ਉੱਤੇ ਮਲ ਲਓ ਜੀ। ਜਾਂ ਫਿਰ ਤੁਸੀਂ ਕਰ ਸਕਦੇ ਆ ਜਿਹੜੇ ਗੈਂਦੇ ਦਾ ਪੱਤਾ ਹੁੰਦਾ, ਫੁੱਲ ਹੁੰਦੇ ਗੈਂਦੇ ਦੇ ਪੱਤੇ ਫੁੱਲ, ਉਹਨਾਂ ਦੇ ਪੱਤੇ ਲੈ ਕੇ ਉਹਨਾਂ ਦੀ ਪਾਣੀ ਨਾਲ ਉਬਾਲ ਲੈਣਾ ਹੈਗਾ ਉਹਨਾਂ ਨੂੰ, ਅਤੇ ਨਾਲ ਵਿੱਚ ਥੋੜ੍ਹਾ ਜਿਹਾ ਅਦਰਕ ਪਾ ਲੈਣਾ ਹੈਗਾ। ਉਹ ਉਬਾਲ ਕੇ ਉਹਦੀ ਕੁਰਲੀਆਂ ਤੁਸੀਂ ਕਰੋ। ਇਹ ਵੀ ਦੰਦ ਦੇ ਦਰਦ ਵਾਸਤੇ ਵਧੀਆ ਚੀਜ਼ ਹੈਗੀ ਜੀ। ਫਿਰ ਨਹੀਂ ਤਾਂ ਆਪਣੇ ਲੌਂਗ, ਕਾਲੀਆਂ ਮਿਰਚਾਂ ਅਤੇ ਨਸ਼ਾਦ ਠੀਕਰੀ, ਇਹ ਲੌਂਗ ਅਤੇ ਕਾਲੀਆਂ ਮਿਰਚਾਂ ਲੈ ਲਓ ਤੁਸੀਂ 10 ਜਾਂ 15 ਗ੍ਰਾਮ, ਇਹ ਪੀ ਲੈਣੀ ਅੱਡ। ਅਤੇ ਉਹਦੇ ਵਿੱਚੋਂ ਚੌਥਾ ਹਿੱਸਾ ਪਾਉਣਾ ਹੈਗਾ ਨਸ਼ਾਦਾ ਠੀਕਰੀ ਦਾ, ਇਹ ਤੁਸੀਂ ਆਪਣੇ ਇਹਦਾ ਮੰਜਣ ਕਰ ਲਓ। ਜੇ ਨਹੀਂ ਨਸ਼ਾਦਾ ਠੀਕਰੀ ਮਿਲਦਾ ਤਾਂ ਤੁਸੀਂ ਜਗ੍ਹਾ ਫਟਕੜੀ ਵੀ ਪਾ ਸਕਦੇ ਹੈਗੇ। ਇਹ ਤੁਸੀਂ ਆਪਣੇ ਦੇਖ ਲਓ ਟਰਾਈ ਕਰਕੇ। ਜਾਂ ਫਿਰ ਜਿਹੜੇ ਕਹਿੰਦੇ ਥਕਾਵਟ ਜੀ ਰਹਿੰਦੀ ਹੈਗੀ, ਕਮਜ਼ੋਰੀ ਜੀ ਹੈਗੀ, ਜਾਨ ਜੀ ਨਹੀਂ ਹੈਗੀ ਪਿੰਡੇ 'ਚ, ਉਹ ਤੁਸੀਂ ਚਮਨਪ੍ਰਾਸ਼ ਯੂਜ਼ ਕਰ ਸਕਦੇ ਆ ਜੀ। ਚਮਨਪ੍ਰਾਸ਼ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਖਾ ਲਿਆ ਕਰੋ। ਜਾਂ ਫਿਰ ਥੋੜ੍ਹਾ ਜਿਹਾ ਗੁੜ ਖਾਣ ਲਾ ਜਾਓ, ਗੁੜ ਮਾ ਵੀ ਆਇਰਨ ਹੁੰਦਾ, ਉਹਦੇ ਨਾਲ ਤਾਕਤ ਜੀ ਆ ਜਾਊਗੀ ਸਾਰੇ ਅੰਦਰ। ਜਾਂ ਫਿਰ ਤੁਸੀਂ ਲੈ ਸਕਦੇ ਆ ਨੇ ਛੋਲੇ ਅਤੇ ਗੁੜ, ਕਾਲੇ ਛੋਲੇ ਅਤੇ ਗੁੜ, ਇਹ ਵੀ ਖਾ ਸਕਦੇ ਹੈਗੇ, ਵਧੀਆ ਚੀਜ਼ ਹੈਗੀ। ਫਿਰ ਗਾਜਰਾਂ ਦਾ ਜੂਸ ਪੀ ਸਕਦੇ ਹਾਂ, ਗਾਜਰਾਂ, ਚੁਕੰਦਰ, ਟਮਾਟਰਾਂ ਦਾ ਜੂਸ ਇਹ ਬਣਾ ਕੇ ਇਕੱਠਾ ਪੀ ਸਕਦੇ ਹੈਗੇ। ਫਿਰ ਐਪਲ ਦਾ ਜੂਸ ਪੀ ਲਓ, ਇਹ ਵੀ ਆਪਣੇ ਤਾਕਤ ਦੇਣਾ ਵਧੀਆ ਚੀਜ਼ ਹੈ ਜੀ। ਗਲੇ ਲੀਵਰ ਵੀ ਠੀਕ ਹੋ ਜਾਂਦਾ ਇਹਦੇ ਨਾਲ।
ਫਿਰ ਗਾਜਰਾਂ ਦੀ ਤੁਸੀਂ ਖੀਰ ਬਣਾ ਕੇ ਖਾ ਸਕਦੇ ਹੈਗੇ। ਅੱਛਾ ਜੀ, ਫਿਰ ਇਹਦੇ ਨਾਲ ਤੁਸੀਂ ਲੈ ਸਕਦੇ ਹੈਗੇ ਪਿਆਜ਼ ਦਾ ਜੂਸ ਲੈ ਕੇ ਥੋੜ੍ਹਾ ਜਿਹਾ ਕੱਢ ਕੇ ਉਹਦੇ ਵਿੱਚ 1 ਚਮਚਾ ਸ਼ਹਿਦ ਦਾ ਮਿਲਾ ਕੇ ਇਹ ਤੁਸੀਂ ਅਗਰ ਤਾਕਤ ਆ ਜੂਗੀ, ਅਗਰ ਸਾਰਾ ਨਵਾਂ ਖੂਨ ਬਣ ਜੂਗਾ ਇਹਦੇ ਨਾਲ। ਜਿਹਨਾਂ ਨੂੰ ਖੂਨ ਦੀ ਕਮੀ ਹੈਗੀ, ਇਹ ਬਹੁਤ ਵਧੀਆ ਫਾਰਮੂਲਾ ਹੈਗਾ ਜੀ। ਪਿਆਜ਼ ਦੇ ਰਸ ਦੇ ਵਿੱਚੋਂ ਸ਼ਹਿਦ ਮਿਲਾ ਕੇ ਇਹ ਪੀ ਲਓ, ਦਿਨ ਮਾ 2 ਵਾਰੀ ਪੀ ਲਓ ਭਾਵੇਂ, ਤਾਂ ਵੀ ਚੰਗੀ ਚੀਜ਼ ਹੈ ਇਹ। ਗਾਜਰਾਂ ਦਾ ਆਪਣੇ ਖੀਰ 'ਚ ਬਣਾ ਕੇ ਖਾ ਲਓ। ਅੱਛਾ, ਇਹਦੇ ਨਾਲ ਫਿਰ ਤੁਸੀਂ ਫਿਗ ਖਾ ਸਕਦੇ ਹੈਗੇ, ਖੰਜੂਰਾਂ ਖਾ ਸਕਦੇ ਹੈਗੇ ਇਹਦੇ ਨਾਲ। ਜਿਹੜੇ ਕਹਿੰਦੇ ਸੀਗੇ ਉਹਨੇ ਕਬਜ਼ ਰਹਿੰਦੀ ਹੈਗੀ, ਉਹ ਤਾਂ ਸਵੇਰੇ ਉੱਠ ਕੇ ਤੁਸੀਂ ਆਪਣੇ ਜਾਂ ਤਾਂ ਗਾਜਰਾਂ ਦਾ ਜੂਸ ਪੀਣਾ ਸਟਾਰਟ ਕਰ ਦਿਓ। ਗਾਜਰਾਂ, ਚੁਕੰਦਰ ਇਹ ਪਾ ਕੇ ਜੂਸ ਪੀਓ। ਨਹੀਂ ਤਾਂ ਆਪਣੇ ਸੰਗਤਰੇ ਦਾ ਤਾਜ਼ੇ ਜੂਸ ਘਰ ਕੱਢਣੇ ਹੈਗੇ ਜੀ, ਸਟੋਰਾਂ 'ਤੇ ਬਣੇ ਬਣਾਏ ਨਹੀਂ ਲੈਣੇ। ਜਾਂ ਫਿਰ ਤੁਸੀਂ ਸੰਗਤਰੇ ਦਾ ਜੂਸ ਆਪ ਘਰ ਕੱਢਣਾ ਹੈਗਾ ਅਤੇ ਉਹਦੇ ਵਿੱਚੋਂ 2 ਚਮਚੇ ਅਦਰਕ ਦਾ ਪਾ ਕੇ ਅਤੇ ਕਾਲੀ ਮਿਰਚ ਪਾ ਕੇ ਸਵੇਰੇ ਉੱਠ ਕੇ ਪੀ ਲਿਆ ਕਰੋ। ਫਿਰ ਤੁਸੀਂ ਹਾੜਾਂ ਦਾ ਮੁਰੱਬਾ ਖਾ ਸਕਦੇ ਹੈਗੇ, ਬਣਿਆ ਬਣਾਇਆ ਮਿਲ ਜਾਂਦਾ। ਗੁਲਕੰਦ ਖਾ ਸਕਦੇ ਹੈਗੇ। ਫਿਰ ਅੰਗੂਰ ਜ਼ਿਆਦਾ ਖਾਓ, ਅੰਬ ਜ਼ਿਆਦਾ ਖਾਓ। ਮਨੱਕੇ ਦੁੱਧ ਮਾ ਉਬਾਲ ਕੇ ਮਨੱਕੇ ਪੀ ਸਕਦੇ ਹੈਗੇ। ਰੋਟੀ ਖਾਣੇ ਦੇ ਬਾਅਦ ਖਰਬੂਜਾ ਖਾ ਲਿਆ ਕਰੋ ਰੋਟੀ ਖਾਣੇ ਦੇ ਬਾਅਦ। ਇਹ ਇੱਕ ਬਹੁਤ ਵਧੀਆ ਚੀਜ਼ ਹੈ ਜੀ ਕਬਜ਼ ਹਟਾਉਣੇ ਨੂੰ। ਫਿਰ ਪਪੀਤਾ, ਅਮਰੂਦ, ਨਾਸਪਾਤੀਆਂ, ਫਿਰ ਮੂੰਗੀ ਦੀ ਦਾਲ ਦੀ ਖਿਚੜੀ ਜ਼ਿਆਦਾ ਖਾਇਆ ਕਰੋ। ਮੀਟ ਮੂਟ ਥੋੜ੍ਹਾ ਜਿਹਾ ਘੱਟ ਕਰ ਦਿਓ, ਜਿਹਨਾਂ ਕਬਜ਼ ਰਹਿੰਦੀ ਮੀਟ ਕਬਜ਼ ਕਰਦਾ ਹੈਗਾ ਜ਼ਿਆਦਾ। ਫਿਰ ਆਲੂ ਬੁਖਾਰੇ, ਫਲ ਫਰੂਟ ਜ਼ਿਆਦਾ ਤੁਸੀਂ ਖਾਓ। ਫਿਰ ਸੌਗੀ ਤੁਸੀਂ ਖਾ ਸਕਦੇ ਹੈਗੇ, ਸੌਗੀ ਲੈ ਲਓ, ਪੀਅਰਾਂ ਲੈ ਲਓ। ਇਹ ਸਾਰੀਆਂ ਚੀਜ਼ਾਂ ਠੀਕ ਹੈ। ਜੇ ਨਹੀਂ ਠੀਕ ਹੁੰਦੀ ਸਾਰੀ ਤਾਂ ਉਹਨੇ, ਨਹੀਂ ਤਾਂ ਮੂੰਗਫਲੀ ਦਾ ਤੇਲ, ਜੇ ਨਹੀਂ ਤੁਹਾਨੂੰ ਐਲਰਜੀ ਹੈਗੀ ਮੂੰਗਫਲੀ ਤੋਂ, ਤਾਂ 2 ਚਮਚੇ ਤੁਸੀਂ ਮੂੰਗਫਲੀ ਦਾ ਤੇਲ ਅਤੇ 1 ਚਮਚਾ ਸ਼ਹਿਦ ਇਹ ਮਿਲਾ ਕੇ ਖਾ ਲਿਆ ਕਰੋ ਤੁਸੀਂ ਜੀ। ਫਿਰ ਰਿੰਡੀ ਦਾ ਤੇਲ ਤੁਸੀਂ 2 ਚਮਚੇ ਦੁੱਧ ਮਾ ਪਾ ਕੇ ਇਹ ਪੀ ਲਿਆ ਕਰੋ। 7 ਇਸਬਗੋਲ ਤੁਸੀਂ ਇਹ ਲੈ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਆਪਣੇ ਤੁਸੀਂ ਇਹੀ ਚੀਜ਼ਾਂ ਯੂਜ਼ ਕਰ ਲਓ, ਬਹੁਤ ਵਧੀਆ ਚੀਜ਼ਾਂ ਜਿਹੜੀ ਤੁਹਾਨੂੰ ਦੱਸੀਆਂ। ਕਿ ਖੁਰਾਕ ਦੀ ਖੁਰਾਕ ਹੈ, ਕਹਿੰਦੇ ਆਪਣੇ ਕਬਜ਼ ਵੀ ਦੂਰ ਹੋ ਜੂਗੀ ਸਾਰੀ। ਜਿਹੜੇ ਕਹਿੰਦੇ ਸੀਗੇ ਆਪਣੇ ਲੇਡੀਜ਼ ਪੁੱਛਦੀ ਕਿ ਵੀ ਮਾਸਿਕ ਧਰਮ ਮੰਥਲੀ 1.5 ਮਾਹ ਵੀ ਖੂਨ ਜ਼ਿਆਦਾ ਪੈਂਦਾ ਰਹਿੰਦਾ ਹੈਗਾ, ਉਹ ਤੁਸੀਂ ਆਪਣੇ 6 ਚਮਚੇ ਆਪਣੇ ਧਨੀਏ ਦਾ ਰਸ ਲੈਣਾ ਹੈਗਾ, ਹਰਾ ਧਨੀਏ ਦਾ ਰਸ। ਅਤੇ ਉਹਨੇ 2 ਰੱਤੀ ਸਮਝ ਲਓ ਜਿੰਨੇ 2 ਕੁ ਕਾਲੀਆਂ ਮਿਰਚਾਂ ਹੁੰਦੀਆਂ ਉਹਨਾਂ ਤੁਸੀਂ ਵਿੱਚੋਂ ਆ ਰਿਹਾ ਖਾਣੇ ਵਾਲਾ ਕਪੂਰ ਹੁੰਦਾ, ਉਹ ਮਿਕਸ ਕਰਕੇ ਤੁਸੀਂ ਯੂਜ਼ ਕਰਨਾ ਹੈਗਾ 2 ਟਾਈਮ। ਇਹ ਆਪਣੇ ਠੀਕ ਕਰਦੇ ਰੈੱਡ ਲਕੋਰੀਆ ਹੋਵੇ ਭਾਵੇਂ ਜ਼ਿਆਦਾ ਖੂਨ ਪੈਂਦਾ ਹੋਵੇ ਜੀ। ਜਾਂ 100 ਗ੍ਰਾਮ ਗੁੜ ਦੇ ਵਿੱਚ ਤੁਸੀਂ 2 ਚਮਚੇ ਜਵੈਣ ਦੇ ਪਾ ਕੇ ਘੀ ਦੇ ਵਿੱਚ ਉਹਨੂੰ ਭੁੰਨ ਲੈਣੇ ਹੈਗੇ। ਉਹ ਤੁਸੀਂ ਅੱਧਾ ਸਵੇਰ ਨੂੰ ਖਾ ਲਓ ਜਾਂ 3-4 ਖੁਰਾਕਾਂ ਜਿਹੀਆਂ ਕਰ ਲਓ ਇਹਦੀਆਂ, ਜਿੰਨਾ ਤਰ੍ਹਾਂ ਜੀ ਕਰਦਾ ਇਹਦੇ ਵਿੱਚ ਮਤੇ ਖਾ ਲਿਆ ਕਰੋ, ਇਹ ਵੀ ਫਰਕ ਪੈ ਜਾਊਗਾ। ਫਿਰ ਅਸ਼ੋਕਾ ਰਿਸਟ ਤੁਸੀਂ ਲੈ ਸਕਦੇ ਹੈਗੇ। ਇਹ ਕੋਈ ਵੀ ਮੰਥਲੀ ਡੇਟ ਦੀ ਪ੍ਰੋਬਲਮ ਹੋਵੇ ਇਹਨੂੰ ਹਰੇਕ ਠੀਕ ਕਰਦਾ ਜੀ, ਘੱਟ ਹੋਵੇ ਵੱਧ ਹੋਵੇ। ਇਹ ਬਹੁਤ ਵਧੀਆ ਚੀਜ਼ ਹੈਗੀ। 4 ਚਮਚੇ ਇਹਦੇ ਤੁਸੀਂ ਆਪਣੇ ਯੂਜ਼ ਕਰ ਲਿਆ ਕਰੋ। 4 ਚਮਚੇ ਪਾਣੀ ਪਾ ਕੇ, 4 ਚਮਚੇ ਅਸ਼ੋਕਾ ਰਿਸਟ ਪਾ ਕੇ। ਫਿਰ ਨਹੀਂ ਤਾਂ ਆਪਣੇ ਜਾਮਣਾ ਦੀ ਜਿਹੜੀ ਗੁਠਲੀਆਂ ਹੁੰਦੀਆਂ ਜਾਮਣਾ ਦਾ ਜਾਂ ਜਾਮਣਾ ਦਾ ਪਾਊਡਰ ਇਹ ਸਮਝ ਲਓ ਤੁਸੀਂ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ 1 ਚਮਚਾ। ਜੇ ਮੂਲੀ ਦੇ ਪੱਤਿਆਂ ਦੇ ਰਸ ਨਾਲ ਲਾਓ ਤਾਂ ਬਹੁਤ ਵਧੀਆ ਚੀਜ਼ ਹੋ ਜੂਗੀ, ਨਹੀਂ ਤਾਂ ਐਂ ਲੈ ਸਕਦੇ ਹੈਗੇ ਤੁਸੀਂ। ਫਿਰ ਨਹੀਂ ਤਾਂ ਜਿਹੜੇ ਜ਼ਿਆਦਾ ਖੂਨ ਪੈਂਦਾ ਹੈਗਾ ਉਹ ਇੰਦਰ ਜੌਂ ਅੱਧਾ ਚਮਚਾ ਤੁਸੀਂ ਦੁੱਧ ਨਾਲ ਲੈਣਾ ਹੈਗਾ ਜੀ। ਇਹ 1 ਮਹੀਨੇ ਦੀ ਹੈਗੀ ਆਪਣੇ, ਲਗਾਤਾਰ 1 ਮਹੀਨਾ ਤੁਸੀਂ ਕਰਨਾ ਪੈਣਾ ਤੁਹਾਨੂੰ, ਇਹਦੇ ਨਾਲ ਸਾਰਾ ਠੀਕ ਹੋ ਜੂਗਾ ਜੀ। ਫਿਰ ਨਹੀਂ ਤਾਂ ਆਪਣੇ ਨਿਰਗੁੰਡੀ ਦੇ ਬੀਜਾਂ ਦਾ ਪਾਊਡਰ, ਨਿਰਗੁੰਡੀ ਦਾ ਪਾਊਡਰ 2 ਗ੍ਰਾਮ ਤੁਸੀਂ ਅੱਧਾ ਚਮਚੇ ਦਾ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ, ਕੋਸੇ ਦੁੱਧ ਨਾਲ ਤੁਸੀਂ ਇਹ ਲੈ ਸਕਦੇ ਹੈਗੇ। ਫਿਰ ਨਹੀਂ ਤਾਂ ਜਿਹੜੇ ਤੇਜ਼ ਪੱਤਰ ਹੁੰਦੇ ਤੇਜ਼ ਪੱਤੇ ਉਹਨਾਂ ਦੇ 1 ਚਮਚਾ ਪਾਊਡਰ ਦਾ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਉਹ ਲੈ ਲਓ ਜੀ। ਉਹੀ ਫਾਇਦਾ ਕਰ ਦਿੰਦਾ ਜੀ। ਅੱਛਾ ਜੀ, ਆਪਣੇ ਫਿਰ ਜਿਹੜੇ ਸਿਆਟਿਕਾ ਵਾਲੇ ਹੈਗੇ ਜੀ ਆਪਣੇ, ਉਹ 2 ਛੁਹਾਰੇ ਵੀ ਰੋਜ਼ ਖਾ ਸਕਦੇ ਹੈਗੇ। ਜਿਹੜੇ ਹੁਣ ਦੂਜੇ ਕਹਿੰਦੇ ਸੀਗੇ ਆਪਣੇ ਨੱਕ ਵਿੱਚੋਂ ਪਾਣੀ ਨਿਕਲਦਾ ਹੈਗਾ, ਉਹ ਤਾਂ ਤੁਸੀਂ ਆਪਣੇ ਖਸਖਸ ਜਿਹੜੀ ਹੁੰਦੀ ਹੈ ਜੀ, ਖਸਖਸ ਆਪਣੇ ਘੀਵਾ ਭੁੰਨ ਕੇ ਥੋੜ੍ਹੀ ਜਿਹੀ ਦੁੱਧ ਪਾ ਕੇ ਉਹ ਉਹਨੇ ਖਾ ਲਿਆ ਕਰੋ 2 ਚਮਚੇ। ਜੇ ਬੱਚਾ ਹੈਗਾ ਤਾਂ 1 ਚਮਚਾ ਹੀ ਬਹੁਤ ਹੈ, ਜੇ ਸਿਆਣਾ ਤਾਂ 2 ਚਮਚੇ ਲੈ ਸਕਦਾ, ਬੱਚਾ ਤਾਂ 1 ਚਮਚਾ। ਖਸਖਸ ਨੂੰ ਘੀ ਭੁੰਨ ਕੇ ਥੋੜ੍ਹਾ ਦੁੱਧ ਪਾ ਕੇ ਉਹਨੇ ਉਹ ਪਿਲਾ ਦੇ ਕਰੋ। ਨਹੀਂ ਤਾਂ ਉਹਨੇ ਤੁਸੀਂ ਲੌਂਗ ਲੈਣੇ ਹੈਗੇ, ਲੌਂਗ ਲੈ ਕੇ ਤੁਸੀਂ ਆਪਣੇ ਤਵਾ ਗਰਮ ਕਰਕੇ ਉਹਦੇ ਉੱਤੇ ਫਰਾਈ ਪੈਨ ਉਹ ਲੌਂਗ ਪਾ ਕੇ ਐਨ ਉਹਨਾਂ ਦੇ, ਜੇ ਅੱਗ ਵੀ ਤੇਜ਼ ਤੁਸੀਂ ਰੱਖੋਗੇ ਤਾਂ ਵੀ ਤੁਹਾਨੂੰ 15-20 ਮਿੰਟ ਲੱਗ ਜਾਂਦੇ ਜੀ ਲੌਂਗ ਭੁੰਨਣੇ ਨੂੰ। ਉਹਦੀ ਐਨ ਸਵਾਹ ਬਣਾਉਣੀ ਹੈਗੀ। ਜੇ ਸਵਾਹ ਉਹਦੀ ਬਣ ਗਈ ਤੁਸੀਂ ਅੱਧਾ ਕੁ ਚੁਟਕੀ ਉਹ ਸਵਾਹ ਦੀ ਦੁੱਧ ਨਾਲ ਦੇ ਦਿਓ, ਇਹਦੇ ਨਾਲ ਸਾਰਾ ਨੱਕ ਮਾਰੇ ਜਿਹੜਾ ਪਾਣੀ ਜਾਂਦਾ ਜੀ ਉਹ ਬੰਦ ਹੋ ਜਾਂਦਾ ਹੈ। ਜਾਂ ਫਿਰ ਤੁਸੀਂ ਲੈ ਸਕਦੇ ਹੈ ਕਾਲੀ ਮਿਰਚ, ਸੁੰਡ, ਹਰੀ ਇਲਾਇਚੀਆਂ, ਇਹ 10-10 ਗ੍ਰਾਮ ਦੇ ਕੇ ਵਿੱਚੋਂ 10 ਗ੍ਰਾਮ ਤੁਸੀਂ ਧਾਗੇ ਵਾਲੀ ਮਿਸ਼ਰੀ ਪਾ ਲੈਣੀ ਹੈ ਅਤੇ ਆਪਣੇ ਇਹਦੇ ਵਿੱਚ ਸਾਰੇ ਕੁੱਟ ਪੀਸ ਲੈਣੇ ਹੈਗੇ ਤੁਸੀਂ। ਇਹਦੇ ਵਿੱਚ ਫਿਰ ਤੁਸੀਂ ਮਨੱਕੇ ਪਾ ਲੈਣੇ ਹੈਗੇ ਥੋੜ੍ਹੇ ਜਿਹੇ, ਇਹਦੇ ਗੋਲੀਆਂ ਜਿਹੀਆਂ ਵੱਟ ਹੋ ਜਾਵੇ। ਉਹ ਤੁਸੀਂ ਜੇ ਸਾਰੀਆਂ ਚੀਜ਼ਾਂ ਬਣੀਆਂ 10-10 ਗ੍ਰਾਮ ਤੁਸੀਂ ਇੱਕ ਲਈ ਤਾਂ ਉਨੇ ਵਜਨ ਦੇ ਤੁਸੀਂ ਮਨੱਕੇ ਪਾਉਣੇ ਹੈਗੇ। ਜਿਸ ਤਰ੍ਹਾਂ ਜੇ 4 ਚੀਜ਼ਾਂ
40 ਗ੍ਰਾਮ ਹੋ ਗਈਆਂ, 40 ਗ੍ਰਾਮ ਮਨੱਕੇ ਪਾਣੇ। ਇਹ ਤੁਸੀਂ ਆਪਣੇ ਗੋਲੀਆਂ ਚੂਸਣ ਲਾ ਜੇ। ਇਹਦੇ ਨਾਲ ਵੀ ਆਪਣੇ ਇੱਕ ਗੋਲੀ ਸਵੇਰ ਨੂੰ, ਇੱਕ ਗੋਲੀ ਸ਼ਾਮ ਨੂੰ ਲੈ ਲਈ। ਇਹਦੇ ਨਾਲ ਵੀ ਖੰਘ ਦੀ, ਖਾਂਸੀ ਖੁੰਸੀ ਜਿਹੜੀ ਹੁੰਦੀ ਹੈ, ਗਲਮਾ ਖਰਾਬੀ ਹੁੰਦੀ, ਗਰਦਾਜੀ ਹੁੰਦੀ, ਨੱਕ 'ਚ ਪਾਣੀ ਪੈਂਦਾ, ਇਹ ਆਪਣੇ ਠੀਕ ਹੋ ਜਾਂਦਾ ਜੀ ਇਹਦੇ ਨਾਲ। ਜਿਹੜੇ ਖਾਂਸੀ ਵਾਸਤੇ ਕਹਿੰਦੇ ਸੀਗੇ, ਖਾਂਸੀ ਵਾਸਤੇ ਤਾਂ ਤੁਸੀਂ ਲੈ ਸਕਦੇ ਹੈਗੇ ਤੁਲਸੀ, ਹਾੜਾਂ ਤੇ ਮਿਸ਼ਰੀ। ਇਹ ਬਰਾਬਰ ਲੈਣੀਆਂ ਸਾਰੀਆਂ ਚੀਜ਼ਾਂ ਤੁਸੀਂ। 1 ਚਮਚਾ ਪਾਊਡਰ ਦਾ ਤੇ ਅੱਧਾ ਚਮਚਾ ਸ਼ਹਿਦ ਦਾ, ਇਹ ਮਿਲਾ ਕੇ ਤੁਸੀਂ ਖਾ ਸਕਦੇ ਹੈਗੇ। ਨਹੀਂ ਤਾਂ ਬੇੜੇ ਦਾ ਟੁਕੜਾ, ਬੇੜਾ ਜਿਹੜਾ ਹੁੰਦਾ ਦਾ ਟੁਕੜਾ ਮੂੰਹ ਪਾ ਕੇ ਹੌਲੀ ਹੌਲੀ ਚੁੱਸੀ ਚਲੋ, ਇਹਦੇ ਨਾਲ ਵੀ ਖਾਂਸੀ ਦੂਰ ਹੋ ਜਾਂਦੀ ਹੈਗੀ। ਫਿਰ ਨਹੀਂ ਤਾਂ ਆਪਣੇ ਰਾਤ ਨੂੰ ਪੈਣ ਲੱਗੇ ਕੋਸਾ ਪਾਣੀ ਪੀ ਲਓ, ਇਹਦੇ ਨਾਲ ਵੀ ਰਾਤ ਨੂੰ ਫਿਰ ਖਾਂਸੀ ਨਹੀਂ ਆਉਂਦੀ। ਬੱਕਰੀ ਦਾ ਦੁੱਧ ਤੁਸੀਂ, ਇਹ ਬੱਕਰੀ ਦੇ ਦੁੱਧ ਨੂੰ 1 ਚਮਚਾ ਹਲਦੀ ਪਾ ਕੇ ਇਹ ਪੀ ਸਕਦੇ ਹੈਗੇ, ਇਹ ਵੀ ਖਾਂਸੀ ਨੂੰ ਰੋਕਦਾ। ਫਿਰ ਆਪਣੇ ਨਹੀਂ ਤਾਂ ਤਿਰਫਲਾ ਪਾਊਡਰ ਅੰਦਾਜ਼ੇ ਨਾਲ ਤੁਸੀਂ 1 ਸ਼ੀਸ਼ੀ ਪਾ ਲਓ, ਉਹਦੇ ਵਿੱਚ ਉਨਾ ਸ਼ਹਿਦ ਪਾਉਣਾ ਹੈਗਾ ਜਿੰਨਾ ਤੁਸੀਂ ਆਪਣੇ ਜਾਮ ਜਾਂ ਬਣ ਜਾਵੇ। ਉਹ ਤੁਸੀਂ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਲੈ ਲਓ। ਇਹ ਵੀ ਖਾਂਸੀ ਵਾਸਤੇ, ਫੇਫੜਿਆਂ ਬਲਗਮ ਜੰਮੀ ਹੋਵੇ, ਫੇਫੜਿਆਂ ਦੇ ਵਾਸਤੇ ਬਹੁਤ ਵਧੀਆ ਚੀਜ਼ ਹੈ ਜੀ ਇਹ। ਲੰਗਸ ਦੀ ਜਿਹਨਾਂ ਨੂੰ ਪ੍ਰੋਬਲਮ ਹੈ, ਤਿਰਫਲਾ ਪਾਊਡਰ ਸ਼ਹਿਦ ਪਾ ਕੇ ਲਈ ਚੱਲੋ, ਇਹ ਆਪਣੇ ਐਨ ਠੀਕ ਕਰ ਦਿੰਦਾ ਜੀ। ਫਿਰ ਮਗਾਂ, ਕਾਲੀ ਮਿਰਚਾਂ, ਸੁੰਡ, ਇਹ ਬਰਾਬਰ ਲੈ ਕੇ ਪੀ ਕੇ ਇਹਨਾਂ ਨੂੰ, ਇਸ ਤਰ੍ਹਾਂ ਚਾਹੇ ਤਾਂ ਪਹਿਲਾਂ ਦੱਸਿਆ ਹੈਗਾ ਸ਼ਹਿਦ ਪਾ ਕੇ ਜਾਮ ਜਾਂ ਬਣਾ ਲਓ, ਨਹੀਂ 1 ਚਮਚਾ ਇਹਦਾ ਤੇ 1 ਚਮਚਾ ਸ਼ਹਿਦ ਮਿਕਸ ਕਰਕੇ, ਇਹ ਤੁਸੀਂ ਦਿਨ ਮਾ 2 ਵਾਰੀ ਲੈ ਕਰੋ। ਸਾਰੀਆਂ ਵਧੀਆ ਚੀਜ਼ਾਂ ਜੀ। ਫਿਰ ਨਹੀਂ ਤਾਂ ਤੁਸੀਂ ਆਪਣੇ ਜੇ ਬਲਗਮ ਜੀ ਤੁਹਾਨੂੰ ਲੱਗਦੀ ਬਲਗਮ ਜੰਮੀ ਵੀ ਹੈਗੀ ਤਾਂ 5 ਕਾਲੀਆਂ ਮਿਰਚਾਂ ਤੇ 10 ਮਣੱਕੇ, ਇਹ ਪਾਣੀ ਮਾ ਉਬਾਲ ਕੇ ਇਹ ਪੀਣ ਲਾ ਜਾਓ ਦਿਨ ਮਾ 2 ਵਾਰੀ। ਇਹ ਜੰਮੀ ਵੀ ਕਫ ਕੱਢ ਦਿੰਦੇ ਹੈਗੇ ਅੰਦਰੋਂ। ਫਿਰ ਨਹੀਂ ਤਾਂ ਖੰਜੂਰਾਂ ਹੀ ਖਾਣ ਲਾ ਜਾਓ, ਜਾਂ ਨਹੀਂ ਖੰਜੂਰਾਂ 5 ਖੰਜੂਰਾਂ ਪਾ ਲਈਆਂ, 5-7 ਮਣੱਕੇ ਪਾ ਲਏ, ਇਹ ਪਾਣੀ ਮਾ ਉਬਾਲ ਕੇ ਚੰਗੀ ਤਰ੍ਹਾਂ 5-4 ਕਾਲੀਆਂ ਮਿਰਚਾਂ ਪਾ ਲਈਆਂ, ਇਹ ਉਬਾਲ ਕੇ ਇਹਦੀ ਪੀ ਸਕਦੇ ਹੈਗੇ ਤੁਸੀਂ। ਇਹ ਸਾਰੇ ਆਪਣੇ ਬਲਗਮ ਕੱਢਣੇ ਵਾਲੇ ਹੈਗੇ ਜੀ ਇਲਾਜ। ਪਿੱਤੇ ਦੀ ਪੱਥਰੀ ਵਾਸਤੇ ਪੁੱਛਦੇ ਸੀਗੇ, ਪਿੱਤੇ ਦੀ ਪੱਥਰੀ ਦਾ ਉਹਨੇ ਤੁਸੀਂ ਸੰਦ ਦੇ ਬੀਜ ਲੈ ਸਕਦੇ ਹੈਗੇ ਜੀ। ਇੱਕ ਸੰਦ ਦੇ ਬੀਜ ਤੁਸੀਂ ਆਪਣੇ ਉਹਨੂੰ ਕਰਕੇ ਚਾਹੇ ਤਾਂ ਆਪਣੇ ਸ਼ਹਿਦ ਪਾ ਕੇ ਥੋੜ੍ਹੀ ਗੋਲੀ ਜੀ ਬਣਾ ਲਓ, ਚਾਹੇ ਪਾਣੀ ਪਾ ਕੇ ਗੋਲੀ ਜੀ ਬਣਾ ਲਓ। ਉਹਦੀਆਂ ਗੋਲੀਆਂ ਬਹੁਤ ਛੋਟੀਆਂ ਛੋਟੀਆਂ ਬਣਾਉਣੀਆਂ, ਇਸ ਤਾਂ ਮੋਠ ਦੇ ਦਾਣੇ ਜਿੰਨੇ ਹੁੰਦੇ। ਉਹ 2 ਗੋਲੀਆਂ ਤੁਸੀਂ ਗਾਜਰਾਂ ਦੀ ਕਾਂਜੀ ਨਾਲ ਲੈਣੀਆਂ ਹੈਗੀਆਂ ਜੀ। ਜਾਂ ਫਿਰ ਜਿਹੜੀ ਪਖੜਾ ਹੁੰਦਾ, ਪਖੜਾ ਤੁਸੀਂ ਆਪਣੇ ਲੈ ਸਕਦੇ ਹੈ, ਇਹ ਵੀ ਕਾਂਜੀ ਨਾਲ ਲੈ ਲੈਣਾ ਜੀ, ਅੱਧਾ ਕੁ ਚਮਚਾ ਪਖੜੇ ਦਾ, ਉਹ ਤੁਸੀਂ ਆਪਣੇ ਲੈ ਸਕਦੇ ਹੈ ਕਾਂਜੀ ਨਾਲ। ਫਿਰ ਨਹੀਂ ਤਾਂ 6 ਬਦਾਮ ਲੈਣੇ ਹੈਗੇ, 6 ਮਣੱਕੇ, 1 ਚਮਚਾ ਤੁਸੀਂ ਲੈਣਾ ਹੈਗਾ ਜਿਹੜੇ 4 ਮਗਜ਼ ਹੁੰਦੇ, ਜਾਂ ਜੇ ਕੱਲੇ ਖਰਬੂਜੇ ਦੇ ਬੀਜ ਮਿਲਦੇ ਤਾਂ ਠੀਕ ਹੈ, ਨਹੀਂ ਤਾਂ 4 ਮਗਜ਼ ਜਿਹੜੇ ਹੁੰਦੇ ਉਹ ਲੈ ਲਓ 1 ਚਮਚਾ, ਤੇ 2-3 ਛੋਟੀਆਂ ਇਲਾਇਚੀਆਂ ਪਾ ਲੈਣੀਆਂ ਹੈਗੀਆਂ, ਤੇ 10 ਗ੍ਰਾਮ ਵਿੱਚੋਂ ਮਿਸ਼ਰੀ ਪਾ ਲੈਣੀ ਹੈਗੀ। ਇਹਨਾਂ ਨੂੰ ਰਾਤ ਨੂੰ ਪਾਣੀ ਵਿੱਚ ਭਿਓ ਕੇ ਰੱਖ ਦੇਣਾ ਹੈਗਾ ਸਾਰਿਆਂ ਨੂੰ। ਸਵੇਰ ਨੂੰ ਉੱਠ ਕੇ ਮਣੱਕਿਆਂ ਦੇ ਬੀਜ ਕੱਢ ਲਓ, ਬਦਾਮਾਂ ਦੇ ਛਿਲਕ ਲਾ ਲਓ ਉੱਪਰੋਂ, ਤੇ ਮਿਕਸੀ ਮੈਂ ਪਾ ਕੇ ਇਹਨੂੰ, ਚਾਹੇ ਦੁੱਧ ਪਾਉਣਾ ਵਿੱਚੋਂ ਥੋੜ੍ਹਾ ਜਿਹਾ ਦੁੱਧ ਪਾ ਲਓ, ਉਹ ਮਿਕਸੀ ਮੈਂ ਪਾ ਕੇ ਆਪਣੇ ਇਹਦੀ ਦੁੱਧ ਤੇ ਆਪਣੇ ਜਿਹੜਾ ਉਹ ਪੀ ਲਿਆ ਕਰੀਓ। ਇਹਦੇ ਨਾਲ ਵੀ ਆਪਣੇ ਚਾਹੇ ਲੀਵਰ ਮਾ ਪੇਨ ਵੀ ਹੁੰਦੇ ਤੇ ਬਲੈਡਰ ਇਹਦੀ ਨਿਕਲ ਜਾਂਦੀ ਹੈ ਪੱਥਰੀ। ਫਿਰ ਕੁਮਾਰੀ ਆਸਬ ਇਹ ਬਣਿਆ ਬਣਾਇਆ ਮਿਲ ਜਾਂਦਾ ਜੀ, ਇਹ ਪੇਟ ਦੀ ਬਿਮਾਰੀਆਂ ਵਾਸਤੇ ਵੀ ਠੀਕ ਹੈ ਤੇ ਲੀਵਰ ਵਾਸਤੇ ਵੀ ਠੀਕ ਰਹਿੰਦਾ। ਲੀਵਰ ਮਾ ਸੋਜ ਸਾਜ ਹੋਵੇ, ਪਿੱਤੇ ਦੀ ਪੱਥਰੀ ਵਾਸਤੇ ਵੀ ਠੀਕ ਰਹਿੰਦਾ ਜੀ। ਇਹ 4 ਚਮਚੇ ਇਹਦੇ ਤੁਸੀਂ ਬਣੀ ਹੋਈ ਲਿਕੁਇਡ ਦਵਾਈ ਮਿਲਦੀ ਹੈਗੀ, 4 ਚਮਚੇ ਇਹਦੇ, 4 ਚਮਚੇ ਪਾਣੀ ਦੇ ਰੋਟੀ ਖਾਣੇ ਦੇ ਬਾਅਦ ਤੁਸੀਂ ਆਪਣੇ ਲੈਣੇ ਹੈਗੇ। ਤੇ ਇਹਦੇ ਪਿੱਤੇ ਦੀ ਪੱਥਰੀ ਵਾਸਤੇ ਤੁਸੀਂ ਨਿੰਮ ਦੇ ਪੱਤੇ ਲੈਣੇ ਹੈਗੇ, ਤੇ ਆੜੂ ਜਿਹੜਾ ਆਪਣੇ ਪੀਚਸ ਹੁੰਦੇ ਇਹਨਾਂ ਦੇ ਦਰਖਤ ਦੇ ਪੱਤੇ ਲੈਣੇ ਹੈਗੇ, ਇਹ ਬਰਾਬਰ ਲੈਣੇ 10-10 ਗ੍ਰਾਮ ਲੈ ਕੇ, ਇਹਨਾਂ ਮੈਂ ਸੁਕਾ ਕੇ ਇਹਨਾਂ ਪੀ ਕੇ 1 ਚੁਟਕੀ ਤੁਸੀਂ ਆਪਣੇ ਇਹਦੀ ਤੇ ਕਾਂਜੀ, ਗਾਜਰਾਂ ਦੀ ਕਾਂਜੀ ਨਾਲ ਲੈਣੀ ਹੈ। ਜਾਂ ਫਿਰ ਤੁਸੀਂ ਆਪਣੇ ਜੇ ਤੁਹਾਨੂੰ ਇੱਥੇ ਖਟਕਲ ਦੀ ਜੜ ਦਾ ਚੂਰਨ ਇਹ ਮਿਲਦਾ ਹੈਗਾ, ਜਾਂ ਇੰਡੀਆ ਤੋਂ ਮੰਗਵਾ ਸਕਦੇ ਹੋ ਤੁਸੀਂ, ਚਾਹੇ ਖਟਕਲ ਦੀ ਜੜ ਦਾ ਚੂਰਨ ਅੱਧਾ ਚਮਚਾ, ਇਹ ਬੱਕਰੀ ਦੇ ਦੁੱਧ ਨਾਲ ਲੈਣਾ ਹੈਗਾ, ਇਹਦੇ ਨਾਲ ਵੀ ਪੱਥਰੀ ਨਿਕਲ ਜਾਂਦੀ ਹੈ। ਜੇ ਨਾ ਤੁਹਾਨੂੰ ਇਹ ਖਟਕਲ ਦੀ ਜੜ ਦਾ ਚੂਰਨ ਮਿਲੇ ਤਾਂ ਫਾਲਸੇ ਦੀ ਜੜ ਦਾ ਚੂਰਨ, ਇਹ ਅੱਧਾ ਚਮਚਾ ਤੁਸੀਂ ਤਾਜ਼ੇ ਪਾਣੀ ਨਾਲ ਲੈ ਸਕਦੇ ਹੈ। ਜਿਹੜੇ ਕਹਿੰਦੇ ਸੀਗੇ ਆਪਣੇ ਜੋੜਾਂ ਦੇ ਵਿੱਚੋਂ ਦਰਦ ਹੈਗਾ, ਜੁਆਇੰਟ ਪੇਨ, ਉਹ ਆਪਣੇ ਤੁਸੀਂ ਭਲਾਵੇ ਦੇ ਤੇਲ ਦੀਆਂ 2 ਬੂੰਦਾਂ, ਚਾਹੇ ਤਾਂ ਸ਼ੱਕਰ ਮਾ ਪਾ ਕੇ 2 ਚਮਚੇ ਸ਼ੱਕਰ ਮਾ ਪਾ ਕੇ 2-3 ਬੂੰਦਾਂ ਹੀ ਲੈਣੀਆਂ ਜੀ ਉਹਦੀਆਂ, ਭਲਾਵੇ ਦਾ ਤੇਲ। ਇਹ ਜੋੜਾਂ ਦੇ ਦਰਦ ਵਾਸਤੇ ਬਹੁਤ ਵਧੀਆ ਚੀਜ਼ ਹੈ ਜੀ। ਨਹੀਂ ਤਾਂ ਉਹਨੇ ਇੰਡੀਆ ਤੋਂ ਭਾਵੇਂ ਇੱਥੇ ਤਾਂ ਸ਼ਾਇਦ ਮਿਲੇ, ਦੇਵ ਦਾ ਜਿਹੜਾ ਦਰਖਤ ਹੁੰਦਾ ਜੀ, ਉਹਦਾ ਬੂਰਾ ਲੈਣਾ ਹੈਗਾ ਜੀ, ਇੰਡੀਆ ਦਾ ਮਿਲ ਜਾਂਦਾ ਪੰਸਾਰੀਆਂ ਤੋਂ, ਉਹ ਅੱਧਾ ਚਮਚਾ ਉਹਦਾ ਤੇ ਅੱਧਾ ਚਮਚਾ ਸ਼ਹਿਦ ਦਾ, ਇਹ ਮਿਲਾ ਕੇ ਖਾਣ ਲੱਗ ਜਾਓ, ਇਹ ਵੀ ਨਾਲ ਵੀ ਦਰਦ ਠੀਕ ਰਹਿੰਦਾ ਹੈਗਾ। ਅਥਰਾਈਟਿਸ ਵਾਸਤੇ ਤੁਸੀਂ ਆਪਣੇ ਲੈ ਸਕਦੇ ਹੋ ਕਲੌਂਜੀ, ਮੇਥੀ, ਅਜਵੈਨ, ਇਹ 3 ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ, ਤੇ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ, ਕੋਸੇ ਪਾਣੀ ਨਾਲ ਤੁਸੀਂ ਇਹ ਲੈ ਸਕਦੇ ਹੈਗੇ। ਤੇ ਅਦਰਕ ਤੇ ਲਸਣ ਦੀ ਆਪਣੇ ਚਟਨੀ ਜੀ ਬਣਾ ਕੇ ਰੋਟੀ ਨਾਲ ਤੁਸੀਂ ਖਾ ਸਕਦੇ ਹੈਗੇ।
ਫਿਰ ਮੇਥੀ ਦਾਣਾ ਤੁਸੀਂ ਲੈ ਸਕਦੇ ਹੈਗੇ, ਇਹ ਵੀ ਵਧੀਆ ਚੀਜ਼ ਹੈਗੀ। ਗ੍ਰੀਨ ਟੀ ਤੁਸੀਂ ਆਪਣੇ ਲੈ ਕਰੋ। ਨਹੀਂ ਤਾਂ ਆਪਣੇ ਹਰੜ ਜਿਹੜੀਆਂ ਨੇ ਹਰੜਾ, 1 ਚਮਚਾ ਉਹਦਾ ਚੂਰਨ, ਅਤੇ ਇਹਦੇ ਵਿੱਚੋਂ 2-3 ਚਮਚੇ ਤੁਸੀਂ ਪਾਉਣਾ ਅਰੰਡੀ ਦਾ ਤੇਲ। ਇਹ ਦੋਵਾਂ ਹਰੜਾਂ ਦਾ ਚੂਰਨ ਅਤੇ ਅਰੰਡੀ ਦਾ ਤੇਲ, ਇਹ ਮਿਕਸ ਕਰਕੇ ਇਹ ਰੋਜ਼ ਖਾਣਾ ਹੈਗਾ ਜੀ। ਇਹਦੇ ਨਾਲ ਵੀ ਆਪਣੇ ਸਾਰੇ ਸੋਜਾ ਟੱਟੀਆਂ ਲੱਗ ਕੇ ਆ ਜਾਊਗੀਆਂ। ਜੇ ਅਰੰਡੀ ਦੇ ਤੇਲ ਨਾਲ ਟੱਟੀ ਲਿਆਣੀ ਹੈਗੀ, ਉਹਦੇ ਨਾਲ ਫਿਰ ਤਾਰਾ ਸੋਜਾ ਜਾ ਉਹਨੇ ਘੱਟ ਜੂਗਾ ਜੀ। ਇਹਦੇ ਵਿੱਚੋਂ ਤੁਸੀਂ ਆਪਣੇ ਅਰਬੀਆਂ ਨਹੀਂ ਖਾਣੀਆਂ, ਅਚਾਰ, ਅਮਚੂਰ, ਬੇਸਣ, ਭਿੰਡੀ, ਦਹੀਂ ਦੀ ਲੱਸੀ, ਇਹੋ ਜਿਹੀਆਂ ਚੀਜ਼ਾਂ ਅਥਰਾਈਟਿਸ ਵਾਲਿਆਂ ਨੂੰ ਨਹੀਂ ਖਾਣੀਆਂ ਚਾਹੀਦੀਆਂ। ਬਾਕੀ ਅਥਰਾਈਟਿਸ ਵਾਲੇ ਲੈ ਸਕਦੇ ਹੈਗੇ ਕੁਆਰ ਦਾ ਗੁੱਦਾ, ਤੁਸੀਂ 2 ਇੰਚ ਦਾ ਟੁਕੜਾ ਲੈ ਲਓ, ਘੀ ਦੇ ਵਿੱਚੋਂ ਭੁੰਨ ਕੇ ਉਹ ਤੁਸੀਂ ਲੂਣ ਕਾਲੀ ਮਿਰਚ ਪਾ ਕੇ ਉਹ ਖਾ ਸਕਦੇ ਹੈਗੇ ਤੁਸੀਂ। ਫਿਰ ਯੋਗਰਾਜ ਗੂਗਲ ਦੀਆਂ ਗੋਲੀਆਂ ਤੁਸੀਂ 2 ਸਵੇਰ ਨੂੰ 2 ਸ਼ਾਮ ਨੂੰ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਸੁੰਡ, ਮਗਾਂ, ਕਾਲੀ ਮਿਰਚਾਂ ਬਰਾਬਰ ਲੈ ਕੇ 1 ਚਮਚਾ ਤੁਸੀਂ ਕੋਸੇ ਪਾਣੀ ਨਾਲ ਲੈ ਕਰੋ। ਜਿਹੜੇ ਖਾਂਸੀ ਬਲਗਮ ਨੂੰ ਵੀ ਠੀਕ ਹੈ ਇਹ, ਨਾਲੇ ਜੋੜਾਂ ਵਾਸਤੇ ਵੀ ਠੀਕ ਹੈ ਜੀ ਹੈਗੀ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਖੀਰੇ ਦਾ ਜੂਸ ਪੀ ਸਕਦੇ ਹੈਗੇ, ਪੱਤਾ ਗੋਭੀ, ਫੁੱਲ ਗੋਭੀ, ਚੁਕੰਦਰ, ਇਹ ਤਿੰਨੇ ਚੀਜ਼ਾਂ ਦਾ ਜੂਸ ਕੱਢ ਕੇ 1 ਗਲਾਸ ਰੋਜ਼ ਪੀ ਲਿਆ ਕਰੋ, ਇਹ ਬਹੁਤ ਵਧੀਆ ਚੀਜ਼ ਹੈਗੀ। ਫਿਰ ਅਸਗੰਧ ਤੁਸੀਂ ਲੈ ਸਕਦੇ ਹੈਗੇ 1 ਚਮਚਾ। ਮੇਥੀ ਦੀ ਸਬਜ਼ੀ ਇਹਦੇ ਵਿੱਚੋਂ ਤੁਸੀਂ ਖਾ ਲਿਆ ਕਰੋ, ਮੇਥੀ ਦੀ ਸਬਜ਼ੀ ਵਧੀਆ ਚੀਜ਼ ਹੈਗੀ। ਜਾਂ ਫਿਰ ਤੁਸੀਂ ਇਹਦੇ ਵਿੱਚੋਂ ਦੱਸਦੇ ਸੀਗੇ, ਰੇਡੀਓ 'ਤੇ ਹੀ ਦੱਸਿਆ ਸੀਗਾ ਇਹ ਤਾਂ ਨੁਕਸਾ ਜੀ। ਅੱਗੇ ਲੋ ਬਲੱਡ ਪ੍ਰੈਸ਼ਰ ਵਾਸਤੇ ਪੁੱਛਦੇ ਸੀਗੇ, ਉਹ ਤਾਂ ਤੁਸੀਂ ਥੋੜ੍ਹਾ ਜਿਹਾ ਗੁੜ ਘੋਲ ਕੇ ਪਾਣੀ ਨਾਲ ਪੀਣ ਲੱਗ ਜਾਓ, ਵਿੱਚ ਮੈਂ ਥੋੜ੍ਹਾ ਜਿਹਾ ਨਿੰਬੂ ਨਿਚੋੜ ਲਿਆ ਕਰੋ, ਉਹਦੇ ਨਾਲ ਇਹ ਠੀਕ ਹੋ ਜਾਂਦਾ ਜੀ। ਆਪਣੇ ਲੋ ਬਲੱਡ ਪ੍ਰੈਸ਼ਰ ਤਾਂ ਆ ਰਿਹਾ ਹੁੰਦਾ ਗੁੜ ਦੇ ਵਿੱਚੋਂ, ਠੀਕ ਕਰ ਦਿੰਦਾ ਹੈ। ਨਹੀਂ ਤਾਂ ਗੰਨੇ ਦੇ ਰਸ ਦੇ ਵਿੱਚੋਂ ਤੁਸੀਂ ਨਿੰਬੂ ਨਿਚੋੜ ਕੇ ਉਹ ਲੱਗ ਜਾਓ ਪੀਣ। ਪਾਈਨਐਪਲ ਦਾ ਜੂਸ ਅਤੇ ਅਨਾਰ ਦਾ ਜੂਸ ਇਹ ਮਿਲਾ ਕੇ ਤੁਸੀਂ ਉਹਨੇ ਪੀਣ ਲੱਗ ਜਾਓ। ਇਹਦੇ ਵਿੱਚੋਂ ਫਿਰ ਤੁਸੀਂ ਲੈ ਸਕਦੇ ਹੈਗੇ ਸੰਗਤਰੇ ਦਾ ਜੂਸ, ਇਹ ਵੀ ਵਧੀਆ ਚੀਜ਼ ਹੈਗੀ ਜੀ। ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੋ ਥੋੜ੍ਹਾ ਤਾਜ਼ਾ ਮੱਖਣ ਕੱਢਣਾ ਹੈਗਾ ਘਰ, ਅਤੇ ਵਿੱਚੋਂ ਥੋੜ੍ਹੀ ਕੁਜਾ ਮਿਸ਼ਰੀ ਪਾ ਕੇ, ਥੋੜ੍ਹੀ ਕਾਲੀ ਮਿਰਚ ਪਾ ਕੇ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਲੱਸੀ ਵਿੱਚ ਥੋੜ੍ਹੀ ਤੁਸੀਂ ਦਹੀਂ ਦੀ ਲੱਸੀ ਬਣਾਉਂਦੇ ਯਾਰ, ਉਹਦੇ ਵਿੱਚ 1 ਚੁਟਕੀ ਹਿੰਗ ਦੀ ਪਾ ਕੇ ਇਹ ਲੈ ਸਕਦੇ ਹੈਗੇ। ਗਾਜਰਾਂ ਦਾ ਜੂਸ ਕੱਢ ਕੇ ਜਿੰਨਾ ਕੁ ਪੀਣਾ ਹੈਗਾ, ਉਹਦੇ ਵਿੱਚੋਂ 2 ਚਮਚੇ ਸ਼ਹਿਦ ਮਿਲਾ ਕੇ ਉਹ ਪੀ ਲਿਆ ਕਰੋ। ਇਹ ਸਾਰੀਆਂ ਲੋ ਬਲੱਡ ਪ੍ਰੈਸ਼ਰ ਵਧੀਆ, ਬਹੁਤ ਵਧੀਆ ਚੀਜ਼ਾਂ ਹੈਗੀਆਂ ਜੀ। ਫਿਰ ਤੁਸੀਂ ਸੇਬ ਦਾ ਮੁਰੱਬਾ ਖਾ ਸਕਦੇ ਹੈਗੇ। ਇਹਦੇ ਵਿੱਚੋਂ ਜਿਹੜੇ ਕਹਿੰਦੇ ਪਿਸ਼ਾਬ ਜ਼ਿਆਦਾ ਆਉਂਦਾ ਹੈਗਾ, ਉਹ ਥੋੜ੍ਹਾ ਤੁਸੀਂ ਆਪਣੇ ਪਾਈਨਐਪਲ ਅਤੇ ਆਪਣੇ ਖੰਜੂਰਾ ਇਹ ਤੁਸੀਂ ਖਾ ਸਕਦੇ ਹੈਗੇ ਜੀ। ਫਿਰ ਕਾਲੇ ਛੋਲੇ ਅਤੇ ਗੁੜ ਤੁਸੀਂ ਇਹ ਖਾ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਤੁਸੀਂ ਆਪਣੇ ਸੁੱਕੇ ਔਲੇ ਤੁਸੀਂ ਲੈਣੇ ਹੈਗੇ ਮੁੱਠੀ ਕੁ, ਉਹਨਾਂ ਨੂੰ ਪਾਣੀ ਨਾਲ ਭਿਓ ਕੇ ਰੱਖ ਦੇਣਾ ਹੈਗਾ। ਸਵੇਰ ਨੂੰ ਉਹ ਢਿੱਲੇ ਜਿਹੇ ਹੋਏ ਰੜ ਕੇ ਉਹਨੂੰ ਰੱਖ ਲਓ, ਅਤੇ ਵਿੱਚੋਂ 10 ਗ੍ਰਾਮ ਤੁਸੀਂ 25 ਗ੍ਰਾਮ ਜੇ ਤੁਸੀਂ ਔਲੇ ਲਾਏ ਤਾਂ ਵਿੱਚੋਂ ਉਹਨਾਂ ਨੂੰ ਸਵੇਰ ਨੂੰ ਕੁੱਟ ਕੇ ਅਤੇ 10 ਗ੍ਰਾਮ ਵਿੱਚੋਂ ਸ਼ਹਿਦ ਮਿਲਾਉਣਾ ਹੈਗਾ, ਅਤੇ 20 ਗ੍ਰਾਮ ਮਿਸ਼ਰੀ ਮਿਲਾਉਣੀ ਹੈਗੀ। ਇਹ ਤੁਸੀਂ 20 ਦੇ ਵਿੱਚੋਂ ਫਿਰ ਆਪਣੇ 2-3 ਚਮਚੇ ਸਵੇਰ ਨੂੰ, 2-3 ਚਮਚੇ ਸ਼ਾਮ ਨੂੰ ਇਹ ਖਾ ਲਿਆ ਕਰੋ। ਫਿਰ ਤਿਲਾਂ ਦੇ ਲੱਡੂ ਖਾ ਸਕਦੇ ਹੈਗੇ। ਪਾਲਕ ਦੀ ਸਬਜ਼ੀ ਤੁਸੀਂ ਬਣਾ ਕੇ ਖਾ ਲਿਆ ਕਰੋ, ਮੇਥੀ ਦੀ ਸਬਜ਼ੀ ਬਣਾ ਕੇ ਖਾ ਲਿਆ ਕਰੋ। ਫਿਰ ਅੰਗੂਰ, ਜਿੰਨੇ ਜ਼ਿਆਦਾ ਅੰਗੂਰ ਖਾਓਗੇ ਉਹ ਤੁਹਾਨੂੰ ਫਾਇਦਾ ਦਿੰਦੇ ਜੀ ਪਿਸ਼ਾਬ ਰੋਕਣੇ ਨੂੰ। ਫਿਰ ਨਹੀਂ ਤਾਂ ਚੰਦਰ ਪ੍ਰਭਾ ਬੱਟੀ, ਇਹ ਬਣੀ ਬਣਾਈ ਮਿਲ ਜਾਂਦੀ ਹੈ ਜੀ, ਚੰਦਰ ਪ੍ਰਭਾ ਬੱਟੀ। ਨਹੀਂ ਤਾਂ ਔਡਰ ਦੇ ਕੇ ਤਾਂ ਮੰਗਾ ਲਓ, ਅਤੇ ਐਮਾਜ਼ੋਨ ਤੋਂ ਆਰਾਮ ਨਾਲ ਤੁਹਾਨੂੰ ਮਿਲ ਜੂਗੀ। ਇਹ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਨਹੀਂ ਤਾਂ ਆਪਣੇ ਦੁੱਧ ਦੇ ਵਿੱਚ ਹੀ ਤੁਸੀਂ ਥੋੜ੍ਹੀ ਸੁੰਡ ਉਬਾਲ ਕੇ ਇਹ ਪੀ ਲਓ ਮਿਸ਼ਰੀ ਪਾ ਕੇ, ਇਹ ਵੀ ਠੀਕ ਰਹੂਗੀ ਤੁਹਾਨੂੰ। ਇਹ ਟਰਾਈ ਕਰਕੇ ਦੇਖ ਲਓ। ਫਿਰ ਤੁਸੀਂ ਕੇਲਿਆਂ ਦੇ 2 ਕੇਲੇ ਲੈ ਕੇ ਉਹਦੇ ਵਿੱਚੋਂ ਥੋੜ੍ਹਾ ਜਿਹਾ ਔਲਿਆਂ ਦਾ ਰਸ ਇਹ ਮਿਲਾ ਕੇ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਤੁਸੀਂ ਐਂ ਕਰੋ, 1 ਗਲਾਸ ਪਾਣੀ ਦਾ ਲੈਣਾ, 1 ਗਲਾਸ ਦੁੱਧ ਦਾ ਲੈਣਾ ਹੈਗਾ। ਇਹਨਾਂ ਦਾ ਉਬਾਲਣਾ ਧਰਨਾ, ਇਹਦੇ ਵਿੱਚੋਂ ਤੁਸੀਂ 1 ਚਮਚਾ ਅਜਨਾ ਪਾਊਡਰ ਇਹ ਪਾ ਕੇ ਉਬਾਲਣਾ ਹੈਗਾ ਜੀ। ਜਦ 1 ਗਲਾਸ ਰਹਿ ਜਾਵੇ ਤਾਂ ਉਹ ਪੀ ਲਓ, ਇਹ ਵੀ ਪਿਸ਼ਾਬ ਘੱਟ ਕਰਨੇ ਨੂੰ ਫਾਇਦਾ ਕਰਦਾ ਜੀ। ਨਹੀਂ ਤਾਂ ਤੁਸੀਂ ਤਾਜ਼ੇ ਤਾਂ ਔਲਿਆਂ ਦਾ ਜੂਸ ਦੇ ਲਓ, ਜਿੰਨਾ 5-6 ਚਮਚੇ, ਅਤੇ ਵਿੱਚੋਂ 2 ਚਮਚੇ ਸ਼ਹਿਦ ਅਤੇ ਅੱਧਾ ਚਮਚਾ ਹਲਦੀ ਇਹ ਮਿਲਾ ਕੇ ਤੁਸੀਂ ਖਾਣ ਲੱਗ ਜਾਓ ਜੀ। ਜੇ ਬਵਾਸੀਰ ਵਾਸਤੇ ਪੁੱਛਦੇ ਸੀਗੇ, ਬਵਾਸੀਰ ਮਤਲਬ ਤੁਸੀਂ ਫਿੱਗ ਖਾ ਸਕਦੇ ਇਹਦੇ ਵਿੱਚੋਂ 2-3 ਫਿੱਗ ਲੈ ਕੇ ਰਾਤ ਨੂੰ ਭਿਓ ਕੇ ਪਾਣੀ ਵਾ ਸਵੇਰ ਨੂੰ ਖਾ ਲਓ, 2-3 ਸਵੇਰ ਨੂੰ ਭਿਓ ਕੇ ਰੱਖ ਦਿਓ, ਰਾਤ ਨੂੰ ਖਾ ਲਓ, ਇਹ ਗੁੱਡ ਰਹੂਗਾ ਤੁਹਾਨੂੰ ਬਵਾਸੀਰ ਮਾ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਗਾਜਰਾਂ ਦਾ ਜੂਸ, ਪਾਲਕ ਦਾ ਜੂਸ ਇਹ ਲੈ ਸਕਦੇ ਹੈਗੇ। ਸ਼ਲਗਮ ਤੁਸੀਂ ਇਹ ਖਾ ਸਕਦੇ ਹੈਗੇ। ਮੈਂਗੋ ਸ਼ੇਕ ਬਣਾ ਕੇ ਦਹੀਂ ਦੇ ਵਿੱਚੋਂ ਮੈਂਗੋ ਸ਼ੇਕ ਬਣਾ ਕੇ ਤੁਸੀਂ ਉਹ ਲੈ ਸਕਦੇ ਹੈਗੇ। ਫਿਰ ਜੇ ਮੌਕੇ ਥਾਰੇ ਹੈਗੇ ਬਵਾਸੀਰ ਦੇ ਮੌਕੇ, ਤਾਂ ਉਹਦੇ ਵਿੱਚੋਂ ਤੁਸੀਂ ਗਲੀਸਰੀਨ ਲੈਣੀ ਹੈਗੀ 10 ਗ੍ਰਾਮ, ਸਾਰੇ ਮੀਰੇ ਦਾ ਤੇਲ ਲੈਣਾ ਹੈਗਾ 20 ਗ੍ਰਾਮ। ਇਹ ਮਿਕਸ ਕਰਕੇ ਤੁਸੀਂ ਮੌਕਿਆਂ 'ਤੇ ਲਗਾ ਲਓ। ਇਹ ਲਗਾਉਂਦੇ ਸਾਰੇ ਤੁਹਾਨੂੰ ਆਰਾਮ ਲੱਗ ਜਾਂਦਾ ਜੀ। ਜਿਹੜਾ ਦਰਦ ਦੁਰਦ ਹੁੰਦਾ, ਜਲਨ ਹੁੰਦੀ ਹੈ, ਉਹ ਠੀਕ ਹੋਣ ਲੱਗ ਜਾਂਦੀ ਹੈ ਜੀ। ਹਫ਼ਤਾ ਕਰੋਗੇ ਇਹਦੇ ਨਾਲ ਸਾਰੇ ਮੌਕੇ ਜਿਹੜੇ ਆਉਂਦੇ ਸੁੱਕ ਜੂਗੇ। ਨਹੀਂ ਤਾਂ ਮੱਖਣ ਲੈ ਕੇ ਤੁਸੀਂ
ਮੱਖਣ ਦੇ ਵਿੱਚ ਥੋੜੀ ਫਟਕੜੀ ਪਾ ਕੇ ਉਹਦੀ ਮੱਲਮ ਜੀ ਬਣਾ ਕੇ ਉਹ ਮੌਕਿਆਂ ਦੇ ਉੱਤੇ ਲਗਾ ਸਕਦੇ ਹੈਗੇ। ਜੇ ਤੁਹਾਨੂੰ ਨਾਰੀਅਲ ਮਿਲਦਾ ਜਿਹਦੇ ਉੱਤੇ ਬਾਲ ਜੇ ਹੁੰਦੇ ਆ, ਇੱਥੇ ਨਾਰੀਅਲ ਜਿਹੜਾ ਹੁੰਦਾ ਉਹਦੇ ਬਾਲ ਹੁੰਦੇ ਆ, ਉਹਨਾਂ ਦੀ ਉਹਨੇ ਤੁਸੀਂ ਬਾਲ ਉਤਾਰ ਕੇ ਉਹਨਾਂ ਦੀ ਸਵਾਹ ਜੀ ਬਣਾ ਦੇਣੀ ਹੈਗੀ ਫਰਾਈ ਪੈਨ 'ਚ ਪਾ ਕੇ। ਉਹ ਤੁਸੀਂ ਇੱਕ ਚੁਟਕੀ ਉਹ ਸਵਾਹ ਜੀ ਤੁਸੀਂ ਆਪਣੇ ਕੋਸੇ ਪਾਣੀ ਨਾਲ ਜਾਂ ਚਾਹੇ ਦਹੀਂ ਨਾਲ ਮਿਲਾ ਕੇ ਜਾਂ ਕਿਸ ਤਰ੍ਹਾਂ ਖਾ ਲਓ। ਇਹਦੇ ਨਾਲ ਵੀ ਆਪਣੇ ਬਵਾਸੀਰ ਨੂੰ ਫਰਕ ਪੈ ਜਾਂਦਾ ਜੀ। ਹੋ ਗਿਆ ਜੀ ਟਾਈਮ ਜੀ, ਸਮਾਂ ਸਮਾਪਤ ਹੈ ਜੀ। ਚਲੋ ਠੀਕ ਹੈ ਜੀ, ਬਾਕੀ ਜਿਹੜੇ ਰਹਿ ਗਏ ਅਗਲੇ ਹਫ਼ਤੇ ਸਹੀ। ਥੈਂਕ ਯੂ ਜੀ, ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ।